ਬਿਸਮਿਲ੍ਲਾਹਿਰਰਹਿਮਾनिर्रहीम अस्सलाम वालेकुम। ਅੱਜ ਵਿਜਦਾਨ ਸਟੂਡੀਓ 'ਚ ਇੱਕ ਬੜੀ ਸੋਹਣੀ ਹਸਤੀ ਕਿ ਜਿਨ੍ਹਾਂ ਨਾਲ ਹਮੇਸ਼ਾ ਗੱਲ ਕਰਕੇ ਤੇ ਬੜਾ ਇੱਕ ਰੂਹਾਨੀ ਸਕੂਨ ਮਿਲਦਾ ਹੈ, ਖੁਸ਼ੀ ਹੁੰਦੀ ਹੈ। ਔਰ ਉਹ ਜਿਹੜੀ ਸਰਸ਼ਾਰੀ ਹੈ, ਉਹ ਖੁਸ਼ੀ ਉਹਨੂੰ ਲਫ਼ਜ਼ਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ, ਕਿਉਂਕਿ ਜਦੋਂ ਤੁਸੀਂ ਇਹਨਾਂ ਦੀਆਂ ਗੱਲਾਂ ਸੁਣੋਗੇ ਤੇ ਤੁਹਾਡੇ ਅਹਿਸਾਸਾਤ ਵੀ ਬਿਲਕੁਲ ਮੇਰੇ ਵਰਗੇ ਹੋਣਗੇ। ਮੇਰੇ ਨਾਲ ਨੇ ਮਾਸ਼ਾਅੱਲਾ ਬਹੁਤ ਹੀ ਇੱਕ ਰੂਹਾਨੀ ਹਵਾਲੇ ਨਾਲ, ਅਦਬੀ ਹਵਾਲੇ ਨਾਲ, ਸਕਾਫਤੀ ਹਵਾਲੇ ਨਾਲ ਇੱਕ ਬਹੁਤ ਰੂਹਾਨੀ ਹਸਤੀ ਨੇ, ਖੈਰ ਤੇ ਟੁਰਨ ਵਾਲੇ, ਔਰ ਆਪਣੀ ਗੱਲਬਾਤ ਨਾਲ, ਆਪਣੇ ਰਵੱਈਏ ਨਾਲ, ਆਪਣੇ ਅਮਲ ਨਾਲ ਲੋਕਾਂ ਨੂੰ ਹਮੇਸ਼ਾ ਖੈਰ ਦੀ ਤਲਕੀਨ ਕਰਨ ਵਾਲੇ। ਤੇ ਇਹਨਾਂ ਦੀਆਂ ਗੱਲਾਂ ਸੁਣ ਕੇ ਬੜੇ ਲੋਕਾਂ ਨੇ ਆਪਣੇ ਆਪ ਨੂੰ ਚੰਗਾ ਕੀਤਾ, ਬਿਹਤਰ ਬਣਾਇਆ, ਆਪਣੇ ਰਵੱਈਏ 'ਚ ਬਿਹਤਰੀ ਲਿਆਂਦੀ, ਔਰ ਇਹਦੀ ਮੈਂ ਖੁਦ ਗਵਾਹ ਹਾਂ। ਇਸ ਲਈ ਕਿ ਜਿਹੜੀ ਸਾਡੀ ਅੱਜ ਦੀ ਮਹਿਮਾਨ ਹਸਤੀ ਹੈ ਜਾਬਰ ਹੁਸੈਨ, ਤੁਸੀਂ ਸਾਰੇ ਸ਼ਾਇਦ ਬਹੁਤ ਸਾਰੇ ਲੋਕ ਜਾਣਦੇ ਹੋਣਗੇ, ਇਸ ਲਈ ਕਿ ਰੇਡੀਓ 'ਤੇ ਇਹਨਾਂ ਦੇ ਪ੍ਰੋਗਰਾਮ ਨੂੰ ਬਹੁਤ ਪਸੰਦ ਕੀਤਾ ਜਾਂਦਾ ਸੀ। ਔਰ ਇੱਕ ਵਾਰੀ ਜਦੋਂ ਉਹਨਾਂ ਨੇ ਰੇਡੀਓ ਦੇ ਪ੍ਰੋਗਰਾਮ ਛੱਡ ਦਿੱਤਾ, ਕਿਸੇ ਵਜ੍ਹਾ ਤੋਂ ਸ਼ਾਇਦ ਇਹਨਾਂ ਨੂੰ ਦੂਸਰੇ ਸ਼ਹਿਰ ਜਾਣਾ ਪਿਆ, ਕੁਝ ਮੁਲਾਜ਼ਮਤ ਦੇ ਹਵਾਲੇ ਨਾਲ, ਅਤੇ ਮੈਨੂੰ ਸਭ ਤੋਂ ਜ਼ਿਆਦਾ ਜਿਤਨੀਆਂ ਫ਼ੋਨ ਕਾਲਸ ਆਉਂਦੀਆਂ ਸਨ ਔਰ ਲੋਕ ਆਣ ਕੇ ਮੈਨੂੰ ਕਹਿੰਦੇ ਸਨ ਉਹ ਜਾਬਰ ਹੁਸੈਨ ਦਾ ਪ੍ਰੋਗਰਾਮ ਦੁਬਾਰਾ ਸ਼ੁਰੂ ਕਰਾਉਣ ਦੀ ਦਰਖਾਸਤ ਹੁੰਦੀ ਸੀ। ਅਤੇ ਫਿਰ ਮੈਂ ਜਦੋਂ ਖੁਦ ਇਹਨਾਂ ਦਾ ਪ੍ਰੋਗਰਾਮ ਸੁਣਦੀ ਸਾਂ ਤਾਂ ਹਰ ਵਾਰੀ ਮੇਰੇ 'ਤੇ ਇੱਕ ਅਜੀਬ ਕੈਫੀਅਤ ਆ ਰਹੀ ਹੁੰਦੀ ਸੀ ਕਿ ਜਿਸ ਤਰ੍ਹਾਂ ਇਹ ਬੰਦਾ ਦਿਲ ਨਾਲ ਗੱਲ ਨਹੀਂ ਕਰ ਰਿਹਾ, ਇਹ ਆਪਣੀ ਜ਼ਬਾਨ ਨਾਲ ਗੱਲ ਨਹੀਂ ਕਰ ਰਿਹਾ, ਆਪਣੀ ਰੂਹ ਨਾਲ ਗੱਲ ਕਰ ਰਿਹਾ, ਔਰ ਇੱਕ ਰੂਹ ਜਿਹੜੀ ਹੈ ਉਹ ਸਟੂਡੀਓ 'ਚ ਬੈਠੀ ਹੋਈ ਹੈ, ਔਰ ਜਿਹਦੇ 'ਤੇ ਕੋਈ ਕਸਾਫਤ ਨਹੀਂ ਹੈ, ਕੋਈ ਮੈਲ ਨਹੀਂ, ਕੋਈ ਦਾਗ ਨਹੀਂ, ਨੂਰ ਹੀ ਨੂਰ ਹੈ, ਖੁਸ਼ੀ ਹੀ ਖੁਸ਼ੀ ਹੈ। ਅਤੇ ਐਸੀ ਹਸਤੀ ਨਾਲ ਅਸੀਂ ਗੱਲਬਾਤ ਕਰਨੇ ਹਾਂ। ਮੈਂ ਬਹੁਤ ਸਾਰੀਆਂ ਗੱਲਾਂ ਇਹਨਾਂ ਦੇ ਬਾਰੇ 'ਚ ਕਰ ਸਕਦੀ ਹਾਂ, ਕਿਉਂਕਿ ਮੇਰੇ ਬੜੇ ਪਸੰਦੀਦਾ ਮੇਰੇ ਨਿੱਕੇ ਭਰਾ, ਮੇਰੇ ਦੋਸਤ ਨੇ, ਲੇਕਿਨ ਅਸੀਂ ਇਹਨਾਂ ਕੋਲੋਂ ਗੱਲਾਂ ਸੁਣਨੇ ਹਾਂ। ਔਰ ਇਹ ਜਾਬਰ ਹੁਸੈਨ ਜਿਹੜੇ ਨੇ ਬਹੁਤ ਪੜ੍ਹੇ ਲਿਖੇ ਇਨਸਾਨ ਨੇ, ਲੇਕਿਨ ਜਿਹੜੀ ਇੱਕ ਦਾਨਿਸ਼ ਹੁੰਦੀ ਹੈ ਨਾ, ਉਹ ਸਿਰਫ ਪੜ੍ਹਾਈ ਦੀ ਮਰਹੂਨੇ ਮਿੰਨਤ ਨਹੀਂ ਹੁੰਦੀ, ਦਾਨਿਸ਼ ਤੁਹਾਡੇ ਅੰਦਰੋਂ ਨਿਕਲਦੀ ਹੈ, ਉਹ ਰੱਬ ਨੇ ਤੁਹਾਨੂੰ ਅਤਾ ਕੀਤੀ ਹੁੰਦੀ ਹੈ। ਅਤੇ ਇਹਨਾਂ ਦੀਆਂ ਗੱਲਾਂ 'ਚ ਜਿਹੜੀ ਬੜੀ ਗੂੜੀ ਦਾਨਿਸ਼ ਹੁੰਦੀ ਹੈ, ਉਹ ਬੜੀ ਮੁਤਾਸਿਰ ਕਰਦੀ ਹੈ। ਔਰ PhD ਨੇ ਮਾਸ਼ਾਅੱਲਾ ਲਿੰਗੁਇਸਟਿਕ 'ਚ, ਔਰ ਪੜ੍ਹਾਉਂਦੇ ਨੇ ਯੂਨੀਵਰਸਿਟੀ 'ਚ, ਲੈਂਗੁਏਜਿਸ ਪੜ੍ਹਾਉਂਦੇ ਨੇ, ਬੜਾ ਵੱਡਾ ਕੰਮ ਕਰਦੇ ਨੇ, ਤਾਲਿਬ ਇਲਮਾਂ ਦੀ ਰਹਿਨਮਾਈ ਕਰਦੇ ਨੇ। ਔਰ ਇਹ ਜਿਹੜੀ ਹੈ ਸਾਡੀ ਐਜੂਕੇਸ਼ਨ ਯੂਨੀਵਰਸਿਟੀ ਹੈ, ਉਹਦੇ 'ਚ ਪੜ੍ਹਾਉਂਦੇ ਨੇ। ਅਤੇ ਇਸ ਦੇ ਨਾਲ ਨਾਲ ਅਗਰ ਅਸੀਂ ਅਦਬ ਦੀ ਗੱਲ ਕਰੀਏ ਤਾਂ ਪੰਜਾਬੀ ਬੋਲੀ ਨਾਲ ਇਹਨਾਂ ਦਾ ਬੜਾ ਗਹਿਰਾ ਤਾਲੁਕ ਹੈ। ਔਰ ਤੁਸੀਂ ਫੇਸਬੁੱਕ ਜਾਂ ਹੋਰ ਸੋਸ਼ਲ ਮੀਡੀਆ 'ਤੇ ਇਹਨਾਂ ਦੀਆਂ ਬੋਲੀਆਂ ਸੁਣਦੇ ਹੋਵੋਗੇ, ਦੇਖਦੇ ਹੋਵੋਗੇ, ਪੜ੍ਹਦੇ ਹੋਵੋਗੇ, ਔਰ ਮੁਤਾਸਰ ਵੀ ਹੁੰਦੇ ਹੋਵੋਗੇ, ਕਿਉਂਕਿ ਬੜੀ ਗੂੜੀ ਦਾਨਿਸ਼ ਉਹਨਾਂ ਵਿੱਚ ਵੀ ਹੁੰਦੀ ਹੈ। ਔਰ ਇਸ ਤੋਂ ਇਲਾਵਾ ਜਿਹੜੀ ਗੱਲਬਾਤ ਹੈ ਇਹਨਾਂ ਦੀ ਰੇਡੀਓ ਦੇ ਹਵਾਲੇ ਨਾਲ, ਅੱਜ ਕੱਲ੍ਹ ਇਹ ਪ੍ਰੋਗਰਾਮ ਤਾਂ ਨਹੀਂ ਕਰ ਰਹੇ, ਅਸੀਂ ਇਹਨਾਂ ਨੂੰ ਇਨਸ਼ਾਅੱਲਾ ਮਨਾ ਕੇ ਇੱਥੋਂ ਉਠਾਂਗੇ, ਲੇਕਿਨ ਇਹਨਾਂ ਦੇ ਬਹੁਤ ਸਾਰੇ ਪ੍ਰੋਗਰਾਮ ਇਸ ਵੇਲੇ ਵੀ ਰੇਡੀਓ ਦੀ ਮਲਕੀਅਤ ਨੇ, ਜਿਹੜੇ ਉਹ ਅਕਸਰ ਚਲਾਉਂਦੇ ਰਹਿੰਦੇ ਨੇ ਅਤੇ ਲੋਕ ਇਹਨਾਂ ਦੀ ਆਵਾਜ਼ ਸੁਣਦੇ ਰਹਿੰਦੇ ਨੇ। ਮੈਂ ਬੜੀ ਮੁਹੱਬਤ ਨਾਲ ਤੁਹਾਨੂੰ ਜੀ ਆਇਆਂ ਨੂੰ ਆਖਦੀ ਹਾਂ। ਬਹੁਤ ਸ਼ੁਕਰੀਆ ਡਾਕਟਰ ਸਾਹਿਬਾ। ਮੈਂ ਆਪਣੇ ਆਪ ਮੈਨੂੰ ਆਪਣਾ ਆਪ ਅੱਜ ਚੰਗਾ ਵੱਡਾ ਨਰੋਇਆ ਤੇ ਸੁਥਰਾ ਲੱਗ ਰਿਹਾ ਕਿ ਤੁਸੀਂ ਮੈਨੂੰ ਬੁਲਾਇਆ ਹੈ ਔਰ ਮੈਂ ਤੁਹਾਡੇ ਨਾਲ ਬੈਠਾ। ਲੋਕਾਂ ਨੂੰ ਬੜਾ ਵਕਤ ਲੱਗਦਾ ਹੈ, ਰਿਆਜ਼ਤ ਲੱਗਦੀ ਹੈ, ਕੋਸ਼ਿਸ਼ ਕਰਨੀ ਪੈਂਦੀ ਹੈ, ਅਤੇ ਮੈਨੂੰ ਇੰਨੀ ਕੋਸ਼ਿਸ਼ ਨਹੀਂ ਕਰਨੀ ਪਈ ਕਈ, ਅਤੇ ਮੈਨੂੰ ਲੱਗਦਾ ਹੈ ਕਿ ਮੈਂ ਕਿਸੇ ਹੱਦ ਤੱਕ ਤੇ ਭਾਗਾਂ ਲਾਇਆ ਹਾਂ ਕਿ ਮੈਂ ਤੁਹਾਡੇ ਨਾਲ ਬੈਠਾ। ਔਰ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨਾ, ਤੁਸੀਂ ਰੇਡੀਓ ਦਾ ਹਵਾਲਾ ਦਿੱਤਾ, ਅਤੇ ਮੇਰਾ ਖਿਆਲ ਹੈ ਸ਼ੁਰੂ 'ਚ ਕੁਝ ਗੱਲਾਂ ਮੰਨ ਕੇ ਚੱਲਣਾ ਬੜਾ ਜ਼ਰੂਰੀ ਹੈ। ਔਰ ਮੈਂ ਆਪਣੇ ਸੁਣਨ ਵਾਲਿਆਂ ਨੂੰ ਦੱਸਾਂਗਾ ਕਿ ਜਦੋਂ ਮੈਂ 103 ਛੱਡਿਆ ਔਰ ਮੈਂ 95 'ਤੇ ਮੈਂ ਆਇਆ, ਅਤੇ ਮੈਨੂੰ ਜਿੰਨਾ ਡਾਕਟਰ ਸਾਹਿਬਾ ਨੇ ਇੱਕ ਗੋ ਹੈਡ ਦੇ ਦਿੱਤਾ, ਔਰ ਹਸਨ ਸਾਹਿਬ ਸਾਡੇ ਪ੍ਰੋਡਿਊਸਰ ਵੀ ਇੱਥੇ ਬੈਠੇ ਨੇ, ਖਾਕਾਨ ਸਾਹਿਬ ਵੀ ਐਸੇ ਨੇ, ਇਹਨਾਂ ਲੋਕਾਂ ਨੇ ਮੈਨੂੰ ਕਿਹਾ ਕਿ ਤੁਸੀਂ ਜੋ ਮੁਨਾਸਬ ਸਮਝਦੇ ਹੋ ਤੁਸੀਂ ਕਰੋ। ਮੈਨੂੰ ਰੋਕਿਆ ਨਹੀਂ, ਔਰ ਮੈਂ ਵੀ ਕੋਸ਼ਿਸ਼ ਕੀਤੀ ਕਿ ਮੈਂ ਇਹਨਾਂ ਦੇ ਕੌਨਫੀਡੈਂਸ 'ਚ ਇਜ਼ਾਫਾ ਕਰਾਂ। ਅਤੇ ਮੇਰੇ ਪੰਜਾਬੀ ਜ਼ਬਾਨ ਵਿੱਚ ਮੇਰੇ ਮੂੰਹ ਜੇ ਕੋਈ ਲਫ਼ਜ਼ ਨਿਕਲਦਾ ਹੈ, ਉਹ ਤੁਹਾਨੂੰ ਪਸੰਦ ਆਉਂਦਾ ਹੈ, ਜੇ ਤੁਹਾਨੂੰ ਉਹਦੇ ਨਾਲ ਸਕੂਨ ਲੱਭਦਾ ਹੈ, ਅਤੇ ਮੇਰਾ ਖਿਆਲ ਹੈ ਕਿ ਪੰਜਾਬੀ ਦੀ ਜਿਹੜੀ ਗੁੜਤੀ ਹੈ ਉਹ ਮੈਨੂੰ ਡਾਕਟਰ ਸਾਹਿਬਾਂ ਨੇ ਦਿੱਤੀ ਸੀ। ਇਹਨਾਂ ਨੇ ਕਿਹਾ ਕਿ ਤੁਸੀਂ ਇੱਥੇ ਪ੍ਰੋਗਰਾਮ ਕਰੋ, ਔਰ ਇਹਨਾਂ ਨੇ ਮੈਨੂੰ ਜਿਹੜਾ ਹੈ ਕਿ ਖੁੱਲ੍ਹਾਂ ਦਿੱਤੀਆਂ, ਅਤੇ ਮੈਂ ਇਹਨਾਂ ਦੀਆਂ ਖੁੱਲ੍ਹਾਂ ਦਾ ਫਾਇਦਾ ਨਹੀਂ ਚੁੱਕਿਆ। ਮੈਂ ਉਹਨਾਂ ਦੀਆਂ ਖੁੱਲ੍ਹਾਂ ਨੂੰ ਬੜਾ ਤਰੀਕੇ ਨਾਲ, ਬੜਾ ਵਾਈਜ਼ਲੀ ਯੂਜ਼ ਕੀਤਾ, ਅਤੇ ਅੱਜ ਮੈਂ ਇੱਥੇ ਹਾਂ। ਅਤੇ ਮੈਂ ਅੱਜ ਇਸ ਮਾਈਕ ਦੇ ਸਾਹਮਣੇ ਡਾਕਟਰ ਸਾਹਿਬਾ ਦਾ ਹਸਨ ਸਾਹਿਬ ਬੈਠੇ ਨੇ, ਸਾਡੇ ਪ੍ਰੋਡਿਊਸਰ ਨੇ ਸਨ ਕਿਸੇ ਜ਼ਮਾਨੇ 'ਚ, ਅਤੇ ਮੈਨੂੰ ਫੋਨ ਕਰਦੇ ਸਨ, ਹਾਂ ਠੀਕ ਚੱਲ ਰਿਹਾ, ਤੁਸੀਂ ਇਹ ਨਹੀਂ ਕਰੋ। ਅਤੇ ਮੈਂ ਉਹ ਵਕਤ ਯਾਦ ਕਰਨਾ, ਅਤੇ ਜਿਹੜਾ ਉਸ 95 ਤੋਂ ਲੈ ਕੇ ਅੱਜ ਤੱਕ ਦਾ ਜਿਹੜਾ ਬੋਲੀ ਦਾ ਸਫ਼ਰ ਹੈ, ਅਤੇ ਮੈਂ ਸਮਝਣਾ ਵਾ ਇਹਦੀਆਂ ਜੜ੍ਹਾਂ 'ਚ ਵੀ ਜਿਹੜਾ ਪਾਣੀ ਹੈ ਉਹ ਡਾਕਟਰ ਸਾਹਿਬਾ ਦਾ ਲਾਇਆ ਹੋਇਆ ਹੈ। ਨਾ ਮੈਂ ਅਗਰ ਪੰਜਾਬੀ ਜ਼ਬਾਨ 'ਚ ਪ੍ਰੋਗਰਾਮ ਅਗਰ ਨਾ ਕਰਦਾ, ਅਤੇ ਅੱਜ ਬੋਲੀ ਨਾਲ ਮੇਰਾ ਰਿਸ਼ਤਾ ਨਾ ਬਣਦਾ। ਵਾਹ ਵਾਹ।
ਸੁਭਾਨ ਅੱਲਾ, ਤੇ ਬਹੁਤ ਅੱਛਾ, ਇਹ ਤੁਹਾਨੂੰ ਕ੍ਰੈਡਿਟ ਜਾਂਦਾ ਹੈ ਜੀ। ਬਹੁਤ ਅੱਛਾ, ਮਾਸ਼ਾਅੱਲਾ, ਸਲਾਮਤ ਰਵੋ। ਔਰ ਮੈਂ ਅਗਰ ਆਪਣੀ ਕੁਝ ਕਮਾਈ ਦੇਖਣੀ ਆ ਨਾ ਪਿਲਾਕ 'ਚ, ਤੇ ਉਹ ਤੁਹਾਡੇ ਜਿਹੇ ਲੋਕਾਂ ਨਾਲ ਮਿਲਣਾ ਔਰ ਤੁਹਾਨੂੰ ਉੱਥੇ ਲੈ ਕੇ ਆਉਣਾ, ਕਿਉਂਕਿ ਤੁਸੀਂ ਸੱਚੇ ਤੇ ਸੁੱਚੇ ਲੋਕ ਹੋ, ਜਿਨ੍ਹਾਂ ਦੇ ਉੱਪਰ ਕੋਈ ਮੁਲੰਮਾ ਨਹੀਂ, ਕੋਈ ਮਸਨੂਈ ਰੰਗ ਨਹੀਂ। ਤੇ ਮੈਨੂੰ ਜਾਬਰ ਸਾਹਿਬ, ਇਹ ਮੈਂ ਹਮੇਸ਼ਾ ਇਹਨੂੰ ਆਪਣੀ ਇੱਕ ਬੜੀ ਵੱਡੀ ਅਚੀਵਮੈਂਟ ਸਮਝਦੀ ਹਾਂ ਕਿ ਮੇਰੇ ਬਹੁਤ ਸਾਰੇ ਦੋਸਤ ਸਨ, ਸ਼ੁਰੂ 'ਚ ਜਦੋਂ ਮੈਂ ਉਹਨਾਂ ਨੂੰ ਕਹਿੰਦੀ ਸੀ ਨਾ ਪੰਜਾਬੀ ਲਿਖੋ, ਤਾਂ ਕਹਿੰਦੇ ਜੀ ਸੀ ਨਾ 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 ਪੰਜਾਬੀ ਨਹੀਂ ਲਿਖਣੀ। ਜੀ ਜੀ ਫਿਰ ਜਦੋਂ ਆਉਣਾ ਸ਼ੁਰੂ ਹੋਏ, ਫਿਰ ਹੌਲੀ ਹੌਲੀ ਜਿਹੜਾ ਇੱਕ ਬੰਦਾ ਹੁੰਦਾ ਨਾ ਕਿ ਫਿਰ ਉਸ ਪਾਸੇ ਰਾਗਬ ਹੁੰਦਾ ਹੈ, ਜੀ ਜੀ ਫਿਰ ਜੀ ਉਹਨਾਂ ਦੀਆਂ ਪੂਰੀਆਂ ਪੂਰੀਆਂ ਕਿਤਾਬਾਂ ਆਈਆਂ ਔਰ ਬਹੁਤ ਆਲਾ ਕਿਤਾਬਾਂ ਉਹਨਾਂ ਨੇ ਲਿਖੀਆਂ। ਜੀ 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 ਤੇ ਬਹਿਰਹਾਲ ਇਹ ਕਿ ਆਪਣੀ ਧਰਤੀ ਨਾਲ ਔਰ ਆਪਣੀ ਜ਼ੁਬਾਨ ਨਾਲ ਜੁੜਤ ਬੜੀ ਜ਼ਰੂਰੀ ਹੁੰਦੀ ਹੈ, ਜੀ ਕਿਉਂਕਿ ਤੁਸੀਂ ਜੋ ਚੰਗੀ ਗੱਲ ਇਹਦੇ 'ਚ ਕਰ ਸਕਦੇ ਹੋ, ਲਿਖ ਸਕਦੇ ਹੋ, ਦੂਸਰੀ ਜ਼ਬਾਨ 'ਚ ਨਹੀਂ ਲਿਖ ਸਕਦੇ। ਜੀ ਜ਼ਬਾਨਾਂ ਤੇ ਸਾਰੀਆਂ ਚੰਗੀਆਂ ਨੇ, ਸਾਰੀਆਂ ਪੜ੍ਹਨੀਆਂ ਚਾਹੀਦੀਆਂ ਨੇ। ਹੁਣ ਤੁਸੀਂ ਇਹ ਮੈਨੂੰ ਦੱਸੋ ਕਿ ਜਿਹੜੇ ਤੁਸੀਂ ਜਦੋਂ ਤੁਸੀਂ ਰੇਡੀਓ ਦੇ ਪ੍ਰੋਗਰਾਮ, ਕਿਉਂਕਿ ਅਸੀਂ ਰੇਡੀਓ ਤੋਂ ਸ਼ੁਰੂ ਕਰਨੇ ਆ, ਜੀ ਜੀ ਕਿਉਂਕਿ ਜੀ ਤੁਹਾਡਾ ਪਹਿਲਾ ਹਵਾਲਾ ਜਿਹੜਾ ਸਾਡੇ ਨਾਲ ਮੁਲਾਕਾਤ ਦਾ ਸੀ ਉਹ ਰੇਡੀਓ ਹੀ ਸੀ। ਜੀ 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 ਤੇ ਰੇਡੀਓ ਤੇ ਜਿਹੜੇ ਤੁਹਾਡੇ ਪ੍ਰੋਗਰਾਮ ਹੁੰਦੇ ਸਨ, ਉਹਨਾਂ 'ਚ ਜਿਹੜੀ ਤੁਸੀਂ ਇੱਕ ਬੜੀ ਗੂੜ੍ਹੀ ਦਾਨਿਸ਼ ਦੀਆਂ ਗੱਲਾਂ ਕਰਦੇ ਸੋ, ਤੇ ਉਹ ਦਾਨਿਸ਼ ਅਸੀਂ ਮੈਂ ਹਮੇਸ਼ਾ ਕਹਿੰਦੀ ਹਾਂ ਕਿ ਅਸੀਂ ਉਹ ਕੌਮ ਆ ਜਿਹੜੀ ਤਲਕੀਨ ਨਹੀਂ ਸੁਣਨ ਵਾਲੀ ਨਾ, ਜੀ ਸਾਨੂੰ ਜੀ ਨਸੀਹਤ ਜੀ ਨਹੀਂ ਚੰਗੀ ਲੱਗਦੀ, ਲੇਕਿਨ ਤੁਹਾਡੀਆਂ ਗੱਲਾਂ ਬੜੀਆਂ ਚੰਗੀਆਂ ਲੱਗਦੀਆਂ ਤੇ ਮਿੱਠੀਆਂ ਲੱਗਦੀਆਂ। ਉਹ ਕੀ ਤੁਹਾਡੇ ਕੋਲ ਕੋਈ ਜਾਦੂ ਸ਼ਾਦੂ ਸਾਨੂੰ ਦੱਸੋ। ਬਹੁਤ ਸ਼ੁਕਰੀਆ ਤੁਹਾਡਾ। ਦੇਖੋ, ਮੇਰਾ ਇਹ ਖਿਆਲ ਹੈ ਕਿ ਪਹਿਲੀ ਤਾਂ ਗੱਲ ਹੈ ਕਿ ਚूँकि ਮੇਰਾ ਤਾਲੁਕ ਬੁਨਿਆਦੀ ਤੌਰ ਤੇ ਅੰਗਰੇਜ਼ੀ ਨਾਲ ਸੀ, ਲੈਂਗੁਏਜ ਆਇਲਟਸ में ਪੜ੍ਹਾਇਆ, ਹੁਣ ਵੀ ਬੇਸਿਕਲੀ ਮੇਰਾ ਮੌਜ਼ੂ ਉਹੀ ਹੈ। ਪੰਜਾਬੀ ਜ਼ਬਾਨ ਨਾਲ ਤਾਲੁਕ ਉਦੋਂ ਜੁੜਿਆ ਤੇ ਮੈਂ 95 ਤੇ ਆਇਆ। ਮੈਨੂੰ ਇਹ ਲੱਗਾ ਕਿ ਪੰਜਾਬੀ 'ਚ ਸਿਰਫ ਜੁਗਤ ਨਹੀਂ ਹੋ ਸਕਦੀ। ਪੰਜਾਬੀ 'ਚ ਬਹੁਤ ਸਾਰੇ ਲੋਕ ਵਿਜ਼ਡਮ ਦੀ ਗੱਲ ਕਰ ਰਹੇ ਸਨ, ਮੇਰੇ ਤੋਂ ਪਹਿਲੇ ਬਹੁਤ ਅੱਛੀ ਕਰ ਰਹੇ ਸਨ। ਮੈਨੂੰ ਇਹ ਲੱਗਾ ਕਿ ਪੰਜਾਬੀ ਜ਼ਬਾਨ ਨੂੰ ਯੂਥ ਨੂੰ ਐਕਸੈਸ ਕੀਤਾ ਜਾਏ, ਯੂਥ ਵਾਸਤੇ ਇਸਤੇਮਾਲ ਕੀਤੀ ਜਾਏ ਇਹ ਜ਼ਬਾਨ। ਉਹਨਾਂ ਦੇ ਕੁਝ ਇਸਤਾਰੇ ਲੈ ਕੇ, ਤੁਸੀਂ ਵੇਖੋ ਕਿ ਮੇਰੇ ਪ੍ਰੋਗਰਾਮ ਦਾ ਨਾਮ ਮੈਂ ਰੱਖਿਆ ਸੁੱਖ ਦੀ ਕੌਲ, ਇੱਕ ਬਲੈਂਡਿੰਗ ਕੀਤੀ ਪੰਜਾਬੀ ਤੇ ਅੰਗਰੇਜ਼ੀ 'ਚ ਮਿਲਾ ਕੇ, ਤੇ ਜਿਹੜੇ ਅੰਗਰੇਜ਼ੀ ਸੁਣਨ ਵਾਲੇ ਨੇ ਉਹ ਪੰਜਾਬੀ ਵੀ ਸੁਣਨ। ਫਿਰ ਮੈਂ ਉਹਨਾਂ ਨੂੰ ਕਿਹਾ ਕਿ ਦੇਖੋ, ਜਿਹੜੀ ਅਸੀਂ ਗੁੱਡ ਮਾਰਨਿੰਗ ਯੂਜ਼ ਕਰਨੇ, ਇਹੋ ਜਿਹੇ ਜਿਹੜੇ ਗ੍ਰੀਟਿੰਗਸ ਨੇ, ਇਹਨਾਂ ਦੀ ਪੰਜਾਬੀ ਬਣਾਈਏ, ਇਹ ਪੰਜਾਬੀ 'ਚ ਕਿਆ ਕਰੀਏ ਅਸੀਂ। ਫਿਰ ਇਹੋ ਜਿਹੀਆਂ ਚੀਜ਼ਾਂ ਜਦੋਂ ਮੈਂ ਕੀਤੀਆਂ ਤਾਂ ਮੈਨੂੰ ਲੱਗਾ ਕਿ ਮੈਂ ਪੰਜਾਬੀ ਜ਼ਬਾਨ ਵਿੱਚ ਉਹੀ ਕੰਮ ਕਰਾਂ ਜਿਹੜਾ ਮੈਂ ਅੰਗਰੇਜ਼ੀ 'ਚ ਕਰ ਰਿਹਾ। ਅਦਰਵਾਈਜ਼ ਮੈਨੂੰ ਪੰਜਾਬੀ ਜ਼ਬਾਨ ਕਦੀ ਮਾफ़ ਨਹੀਂ ਕਰੇਗੀ, ਜਿਸ ਜ਼ਬਾਨ 'ਚ ਮੈਂ ਤਸੱਲੀ ਸੁਣੀ, ਦਿਲਾਸਾ ਸੁਣਿਆ, ਉਮੀਦ ਸੁਣੀ, ਝਿੜਕਾਂ ਸੁਣੀਆਂ, ਪਿਆਰ ਸੁਣਿਆ, ਇਜ਼ਹਾਰ ਸੁਣਿਆ। ਮੈਨੂੰ ਲੱਗਾ ਕਿ ਮੈਂ ਇਸ ਜ਼ਬਾਨ 'ਚ ਬੋਲਾਂ, ਇਸ ਜ਼ਬਾਨ 'ਚ ਗੱਲ ਕਰਾਂ। ਤੇ ਮੇਰਾ ਪਹਿਲਾ ਪ੍ਰੋਗਰਾਮ ਸੀ। ਪਹਿਲੇ ਤੇ ਮੈਂ ਨਾ ਸੋਚਿਆ, ਪਹਿਲੇ ਨਾ ਜ਼ਿਹਨ 'ਚ ਆਇਆ ਬੰਦਾ ਬੰਦੇ ਦਾ ਦਾਰੂ, ਇਹੋ ਜਿਹੇ। ਮੈਨੂੰ ਲੱਗਾ ਕਿ ਕੋਈ ਕਲੀਸ਼ੇ ਯੂਜ਼ ਨਹੀਂ ਹੋਣਾ ਚਾਹੀਦਾ। ਮੇਰੀ ਸਭ ਤੋਂ ਵੱਡੀ, ਜਦੋਂ ਮੈਂ 103 ਤੇ ਵੀ ਸਾਂ, ਮੈਂ ਕਿਹਾ ਜੀ ਮੈਂ ਆ ਕੇ ਬਾਕੀ ਪ੍ਰੈਜ਼ੈਂਟਰਸ ਦੀ ਤਰ੍ਹਾਂ ਟਾਈਮ ਦੱਸਾਂ ਕਿ ਹੁਣ 6 ਵੱਜ ਗਏ ਨੇ ਤੇ 1 ਘੰਟੇ ਬਾਅਦ 7 ਵਜਣੇ ਨੇ, ਤੇ ਮੇਰਾ ਖਿਆਲ ਇਸ ਤੋਂ ਬਿਹਤਰ ਹੈ ਕਿ ਮੈਂ ਨਾ ਆਵਾਂ। ਮੈਂ ਆਪਣੀ ਲੁਗਤ ਇੰਟਰੋਡਿਊਸ ਕਰਵਾਵਾਂ। ਇਹਨੂੰ 22 ਕਹਿ ਲਓ, ਇਹਨੂੰ ਜੋ ਮਰਜ਼ੀ ਕਹਿ ਲਓ। ਮੈਨੂੰ ਇਹ ਸੀ ਕਿ ਮੈਂ ਆਪਣੀ ਲੁਗਤ, ਮੇਰੇ ਲਫ਼ਜ਼ ਤੇ ਕੰਬੀਨੇਸ਼ਨਸ ਆਪਣੇ ਹੋਣ, ਉਹ ਘੱਟ ਬੋਲੇ ਗਏ ਹੋਣ, ਕਲੀਸ਼ੇਜ਼ ਨਾ ਹੋਣ। ਇਹ ਮੇਰੀ ਇੱਕ ਜ਼ਿੱਦ ਸੀ ਜੀ, ਇਹ ਸਮਝ ਲਓ। 103 ਤੇ ਸਾਂ ਤੇ ਉੱਥੇ ਮੈਂ ਅਮਜਦ ਇਸਲਾਮ ਅਮਜਦ ਸਾਹਿਬ ਦੀ ਇੱਕ ਨਜ਼ਮ ਦਾ ਉਨਵਾਨ ਲਿਆ ਸੀ, ਤਾਰਾ ਤਾਰਾ ਜਾਗੂ। ਇੱਥੇ ਜਦੋਂ ਮੈਂ ਆਇਆ ਤੇ ਮੈਂ ਕਿਹਾ ਨਹੀਂ, ਮੈਂ ਸੁੱਖ ਦੀ ਕੌਲ ਪ੍ਰੋਗਰਾਮ ਕਰਨਾ ਹੈ। ਕਿਉਂ ਭਲਾ? ਇਸ ਵਾਸਤੇ ਕਿ ਸੁੱਖ ਸਾਰਾ ਦਿਨ ਬੋਲਿਆ ਜਾਂਦਾ ਹੈ, ਕਦੀ ਮਾਂ ਦੇ ਮੂੰਹ ਬੋਲਿਆ ਜਾਂਦਾ ਹੈ, ਕਿਸੇ ਨਾ ਕਿਸੇ ਘਰ ਵਿੱਚ ਇਸ ਵੇਲੇ ਵੀ ਬੋਲਿਆ ਜਾਣਾ ਕਿ ਕੋਈ ਹਸਪਤਾਲ 'ਚ ਮੰਗ ਰਿਹਾ ਹੁੰਦਾ ਹੈ ਸੁੱਖ, ਠੀਕ ਹੈ ਜੀ। ਕੋਈ ਭੈਣ ਭਰਾ ਵਾਸਤੇ ਸੁੱਖ ਮੰਗ ਰਹੀ ਹੁੰਦੀ ਹੈ, ਕੋਈ ਭਰਾ ਭੈਣਾਂ ਵਾਸਤੇ ਸੁੱਖ ਮੰਗ ਰਿਹਾ ਹੁੰਦਾ, ਤੇ ਸਾਰੇ ਦਿਨ ਵਿੱਚ ਕਿਰੇ ਨਾ ਕਿਰੇ ਇਹ ਲਫ਼ਜ਼ ਬੋਲਿਆ ਜਾਂਦਾ ਹੈ ਜੀ। ਬਿਲਕੁਲ। ਤੇ ਮੈਨੂੰ ਲੱਗਾ ਕਿ ਜਿਹੜਾ ਕਾਲ ਹੈ ਇਹ ਵੀ ਪੰਜਾਬੀ 'ਚ ਇਸ ਤਰੀਕੇ ਨਾਲ ਮੁਸਤਾਮਿਲ ਹੋ ਗਿਆ ਹੈ ਕਿ ਯਾਰ ਉਹਦੀ ਕਾਲ ਨਹੀਂ ਆਈ, ਤੇ ਮੈਂ ਇਹਨਾਂ ਦੋਵਾਂ ਲਫ਼ਜ਼ਾਂ ਨੂੰ ਬਲੈਂਡ ਕਰਾਂ ਤੇ ਸੁੱਖ ਦੀ ਕਾਲ ਪ੍ਰੋਗਰਾਮ ਸ਼ੁਰੂ ਕਰਾਂ। ਅੱਛਾ, ਫਿਰ ਤੁਹਾਡਾ ਪ੍ਰੋਗਰਾਮ ਜਿਹੜਾ ਨਾ ਉਹ ਸੁੱਖ ਦੀ ਅਲਾਮਤ ਹੀ ਬਣ ਗਿਆ ਨਾ, ਜੀ ਜੀ, ਕਿਉਂਕਿ ਤੁਸੀਂ, ਤੁਹਾਡੀ ਸ਼ਖਸੀਅਤ ਜਿਹੜੀ ਹੁੰਦੀ ਹੈ, ਤੁਹਾਡੀ ਗੱਲਬਾਤ ਹੁੰਦੀ ਹੈ, ਤੁਹਾਡਾ ਅਮਲ ਰਵੱਈਆ ਕਿਸੇ ਲਈ ਜਾਂ ਦੁੱਖ ਦਾ ਬਾਇਸ ਬਣ ਜਾਂਦਾ ਜਾਂ ਸੁੱਖ ਦਾ ਹੁੰਦਾ ਹੈ। ਕਿਉਂਕਿ ਤੁਹਾਡੇ ਆਲੇ ਦੁਆਲੇ ਜਿਤਨੇ ਲੋਕ ਬੈਠੇ ਹੁੰਦੇ ਨੇ, ਕਿਉਂਕਿ ਇਹ ਨਹੀਂ ਹੋ ਸਕਦਾ ਕਿ ਤੁਹਾਡੇ ਜਿਹੜੇ ਆਲੇ ਦੁਆਲੇ ਲੋਕ ਨੇ ਤੁਹਾਡੇ ਰਵੱਈਏ ਤੋਂ ਜਾਂ ਤੁਹਾਡੀ ਗੱਲਬਾਤ ਤੋਂ ਮੁਤਾਸਰ ਨਾ ਹੋ ਰਹੇ ਹੋਣ। ਤੇ ਇਸ ਲਈ ਫਿਰ ਮੈਂ ਸਮਝਿਆ ਤੁਹਾਡਾ ਪ੍ਰੋਗਰਾਮ ਜਿਹੜਾ ਉਹ ਤਾਂ ਸੁੱਖ ਦਾ ਬਾਇਸ ਬਣ ਗਿਆ, FM 95 ਲਈ ਵੀ ਔਰ ਸੁਣਨ ਵਾਲਿਆਂ ਲਈ ਵੀ। ਔਰ ਤੁਹਾਡੀ ਮੁਹੱਬਤ, ਤੁਹਾਡੀ ਜਿਹੜੀ ਹੈ ਉਹ ਮਸ਼ਹੂਰੀ ਹੁੰਦੀ ਰਹੀ ਔਰ ਲੋਕ ਤੁਹਾਡੇ ਗੁਰਵੀਦਾ ਹੁੰਦੇ ਗਏ, ਤੇ ਅਸੀਂ ਇਹਦੇ ਗਵਾਹ ਹਾਂ ਆਪ ਹੀ ਬਹੁਤ ਸਾਰੇ। ਬਲਕਿ ਮੈਂ ਦੇਖਿਆ ਕਿ ਤੁਹਾਡੇ ਪ੍ਰੋਗਰਾਮ ਲੋਕਾਂ ਨੇ ਆਪਣੇ ਮੋਬਾਈਲ 'ਚ ਰਿਕਾਰਡ ਕੀਤੇ ਹੁੰਦੇ ਸਨ, ਤੇ ਉਹ ਲਾ ਕੇ ਸੁਣਦੇ ਰਹਿੰਦੇ ਸਨ। ਤੇ ਇਹ ਵੀ ਇੱਕ ਬੜੀ ਵੱਡੀ ਗੱਲ ਹੈ ਕਿ ਜਿਸ ਤਰ੍ਹਾਂ ਉਹ ਗਾਣੇ ਸੁਣਦੇ ਨੇ, ਇਸ ਤਰ੍ਹਾਂ ਤੁਹਾਡਾ ਪ੍ਰੋਗਰਾਮ ਉਹ ਸੁਣਦੇ ਨੇ। ਤੇ ਤੁਸੀਂ ਕੀ ਸਮਝਦੇ ਹੋ ਕਿ ਤੁਸੀਂ ਆਪਣੀ ਗੱਲਬਾਤ ਨਾਲ ਰੇਡੀਓ ਦੇ ਰਾਹੀਂ ਲੋਕਾਂ ਦੇ ਰਵੱਈਏ 'ਚ ਕੁਝ ਤਬਦੀਲੀ ਕੀਤੀ?
देखो मैं नहीं, मैं कोई सच कोई ਮੈਨੂੰ ਤੇ ਲੱਗਦਾ ਕਿ ਕੀਤੀ ਮੈਂ ਇਸਲਾਹ ਕਰਨ ਨਾਲ ਨਹੀਂ ਸਾਂ। ਮੈਂ ਮੇਰੀ ਇੱਕ ਖਾਹਿਸ਼ ਸੀ ਕਿ ਮੈਂ ਲੋਕਾਂ ਨਾਲ ਜੁੜ ਸਕਾਂ, ਕਨੈਕਟ ਹੋ ਸਕਾਂ, ਜਿਹਨੂੰ ਅਸੀਂ ਕਹਿੰਦੇ ਹਾਂ। ਦੇਖੋ ਚੂੰਕਿ ਇਹ ਸਾਰੇ ਲੋਕ ਉਹ ਸਨ, ਮੈਂ ਇਹਨਾਂ ਨੂੰ ਬਹੁਤ ਸਾਰੇ ਲੋਕ ਕਹਿੰਦੇ ਸਨ ਕਿ ਜੀ ਤੁਹਾਡੇ ਪ੍ਰੋਗਰਾਮ 'ਚ ਗਾਣੇ ਉਹੀ ਚੱਲਦੇ ਨੇ, ਕਿਊ ਸ਼ੀਟ ਉਹੀ ਹੁੰਦੀ, ਉਹ ਤਾਬਿਸ਼ ਸੀ। ਤੇ ਕਹਿੰਦਾ ਸੀ ਕਿਹੜਾ ਚਲਾਵਾਂ। ਮੈਂ ਕਿਹਾ ਯਾਰ ਮੇਰਾ ਗਾਣਿਆਂ ਵੱਲ ਧਿਆਨ ਨਹੀਂ ਹੈ, ਮੇਰਾ ਇੱਕ ਫਲੋ ਹੈ ਤੇ ਉਸ ਫਲੋ ਡਿਸਟਰਬ ਹੁੰਦਾ ਹੈ ਜਦੋਂ ਮੈਂ ਗਾਣੇ ਦੇ ਬਾਰੇ ਅਨਾਉਂਸ ਕਰਾਂ। ਅਗਰਚੇ ਗਾਣਾ ਸੁਣਨਾ ਚਾਹੀਦਾ, ਇਹ ਮੇਰਾ ਇੱਕ ਵੀਕ ਪੁਆਇੰਟ ਸੀ, ਮੇਰੀ ਖਾਮੀ ਸੀ ਕਿ ਮੇਰੀ ਕਿਊ ਸ਼ੀਟ ਉਹੀ ਚੱਲਦੀ ਸੀ ਕਿ ਮੈਂ ਗਾਣਿਆਂ ਵੱਲ ਕਦੀ ਫੋਕਸ ਨਹੀਂ ਸੀ ਕੀਤਾ। ਬਾਕੀ ਪ੍ਰੈਜ਼ੈਂਟਰ ਸਾਡੇ ਬਹੁਤ ਅੱਛਾ ਉਹਨਾਂ ਦਾ ਮਿਊਜ਼ਿਕ ਟੇਸਟ ਸੀ, ਮਿਊਜ਼ਿਕ ਟੇਸਟ ਮੇਰਾ ਵੀ ਠੀਕ ਸੀ, ਮਾੜਾ ਨਹੀਂ ਸੀ। ਮੇਰਾ ਹੀ ਫੋਕਸ ਇਹ ਹੁੰਦੀ ਸੀ ਕਿ ਗੱਲ ਜਾਏ। ਗਾਣਾ ਸਾਰਾ ਦਿਨ ਜਾਂਦਾ ਹੈ, ਉਹ ਜਾਂਦਾ ਰਹੇਗਾ। ਇੱਕ ਜਿਹੜੀ ਗੱਲ ਦੀ ਕਮੀ ਹੈ ਨਾ, ਦੇਖੋ ਪਹਿਲੇ ਅਸੀਂ ਘਰੋਂ ਸਕੂਲੋਂ ਆਣਾ ਤੇ ਅਸੀਂ ਘਰ ਆ ਕੇ ਕਹਿਣਾ ਕਿ ਮੇਰੀ ਟੀਚਰ ਅੱਜ ਇਹ ਕਹਿ ਰਹੀ ਥੀ। ਹੁਣ ਅੱਜ ਦਾ ਉਸਤਾਦ ਕੁਝ ਵੀ ਨਹੀਂ ਕਹਿੰਦਾ, ਬੱਚੇ ਨੂੰ ਕੁਝ ਕਹਿ ਕੇ ਨਹੀਂ ਘੱਲਦਾ, ਬਸ ਇਹ ਘੱਲਦਾ ਕਿ ਆਪਣੇ ਵਾਲਦੈਨ ਨੂੰ ਬੁਲਾਈ, ਤੇਰੀ ਇੱਕ ਸ਼ਿਕਾਇਤ ਹੈ ਉਹ ਮੈਂ ਕਰਨੀ ਹੈ। ਮੈਂ ਸੋਚਿਆ ਕਿ ਮੈਂ ਗੱਲ ਪਹੁੰਚਾਵਾਂ, ਮੇਰੀ ਪਹਿਚਾਣ ਇਹ ਹੋਵੇ ਕਿ ਇਹ ਇਸ ਬੰਦੇ ਦੇ ਪ੍ਰੋਗਰਾਮ ਦਾ ਨਾਂ ਹੈ ਤੇ ਇਹ ਕੋਈ ਗੱਲ ਕਰਦਾ ਹੈ। ਇਹ ਸੀ ਮੇਰੀ ਖਾਹਿਸ਼। ਔਰ ਮੇਰਾ ਖਿਆਲ ਹੈ ਕਿ ਮੇਰਾ ਟਾਰਗੇਟ ਜੋ ਮੈਂ ਸੈੱਟ ਕੀਤਾ ਸੀ, ਮੈਨੂੰ ਮਸ਼ਹੂਰ ਹੋਣ ਦਾ ਸ਼ੌਕ ਵੀ ਨਹੀਂ ਸੀ। ਮੈਂ ਕਹਿੰਦਾ ਸੀ ਕਿ ਭਾਵੇਂ ਕੋਈ ਮੇਰਾ ਨਾਂ ਨਾ ਸਮਝੇ, ਉਹ ਕਹੇ ਕਿ ਯਾਰ ਤੁਸੀਂ ਗੱਲ ਚੰਗੀ ਕਰਦੇ। ਵਾਹ ਵਾਹ ਵਾਹ। ਇਹ ਟਾਰਗੇਟ ਮੈਂ ਅੱਲਾ ਦੀ ਮਿਹਰਬਾਨੀ ਨਾਲ ਔਰ ਤੁਹਾਡੀ ਜਿਹੜੀ ਤੁਸੀਂ ਮੈਨੂੰ ਇਜਾਜ਼ਤ ਦਿੱਤੀ ਹੋਈ ਸੀ, ਮੇਰਾ ਖਿਆਲ ਹੈ ਕਿ ਮੈਂ ਉਹ ਅਚੀਵ ਕੀਤਾ। ਉਹਦਾ ਇਹ ਹੈ ਕਿ ਜਦੋਂ ਲੋਕ ਤੁਹਾਨੂੰ ਆ ਕੇ ਦੇਖੋ, ਅੱਜ ਵੀ ਲੋਕਾਂ ਨੂੰ ਯਾਦ ਹੈ ਕਿ ਰਿਆਜ਼ ਸ਼ਾਹਿਦ ਦਾ ਜੁਮਲਾ ਸੀ ਕਿ ਕਹਾਂ ਸੇ ਆਏ हैं ये झुमके। ਅੱਜ ਵੀ ਲੋਕਾਂ ਨੂੰ ਯਾਦ ਹੈ ਕਿ ਨਾਸਿਰ ਅਦੀਬ ਦਾ ਜੁਮਲਾ ਹੈ ਕਿ ਮੌਲੇ ਨੂੰ ਮੌਲਾ ਨਾ ਮਾਰੇ ਤਾਂ ਮੌਲਾ ਨਹੀਂ ਮਰਦਾ। ਅਗਰਚੇ ਬੁੱਲੇ 'ਚ ਕੁਝ ਮੈਨੂੰ ਲੱਗਦਾ ਹੈ ਕਿ ਉਹਨਾਂ ਦੇ ਜੁਮਲੇ ਨਹੀਂ ਜਾਂ ਉਹ ਮੁਕਰ ਗਏ ਨੇ, ਉਹ ਅਗਲੀ ਕਹਾਣੀ ਹੈ। ਮੈਨੂੰ ਇਹ ਖਾਹਿਸ਼ ਸੀ ਕਿ ਲੋਕ ਆ ਕੇ ਦੱਸਣ ਕਿ ਤੁਹਾਡਾ ਇਹ ਜੁਮਲਾ ਸਾਨੂੰ ਚੰਗਾ ਲੱਗਾ। ਵੇਖੋ ਨਾ, PTV ਦੇ ਬਹੁਤ ਸਾਰੇ ਡਰਾਮਿਆਂ 'ਚ ਅਮਜਦ ਸਲਾਮ ਅਮਜਦ ਦੇ ਜੁਮਲੇ ਮਸ਼ਹੂਰ ਹੋਏ ਸਨ। ਖੈਰ ਹੋ ਆਪਕੀ, ਆਬਦ ਕਸ਼ਮੀਰੀ ਕਿੱਥੇ ਤੱਕ ਪਹੁੰਚ ਗਿਆ। ਦਿਲੀਪ ਕੁਮਾਰ ਵੀ ਜਦੋਂ ਉਹਨਾਂ ਨੂੰ ਮਿਲੇ ਤਾਂ ਉਹਨੇ ਕਿਹਾ ਅੱਛਾ ਖੈਰ ਹੋ ਆਪਕੀ। ਮੈਂ ਇਸ ਚੀਜ਼ ਤੋਂ ਇੰਸਪਾਇਰ ਸਾਂ। ਮੈਂ ਕਿਹਾ ਕਿ ਮੈਨੂੰ ਕੋਈ ਇਹ ਨਾ ਕਵੇ ਕਿ ਯਾਰ ਇਹ ਨੂਰਜਾਨ ਬਹੁਤੀ ਚਲਾਉਂਦੇ ਨੇ, ਇਹ ਨਹੀਦ ਅਖਤਰ ਬਹੁਤੀ ਚਲਾਉਂਦੇ ਨੇ। ਠੀਕ ਹੈ, ਇਹ ਵੀ ਇੱਕ ਕੁਆਲੀਫਿਕੇਸ਼ਨ ਹੈ ਔਰ ਮੈਂ ਇਹਨੂੰ ਮੰਨਣਾ, ਇਹ ਮੇਰੇ 'ਚ ਨਹੀਂ ਹੈ, ਮੇਰੀ ਖਾਮੀ ਹੈ। ਪਰ ਮੈਨੂੰ ਸੀ ਕਿ ਕੋਈ ਮੇਰੇ ਜੁਮਲੇ ਤੋਂ ਮੈਨੂੰ ਪਛਾਣੇ ਕਿ ਯਾਰ ਤੁਸੀਂ ਉਹ ਜਿਹੜਾ ਜੁਮਲਾ ਕਿਹਾ ਸੀ ਨਾ, ਉਹ ਬੜਾ ਆਲਾ ਸੀ। ਤੇ ਮੇਰੀ ਖਾਹਿਸ਼ ਸੀ ਔਰ ਉਹ ਅੱਲਾ ਨੇ ਕਬੂਲ ਕੀਤੀ, ਉਹ ਅਲਹਮਦੁਲਿਲਾ। ਇਹ ਤਾਂ ਤੁਹਾਡੀ ਗੱਲ ਬੜੀ ਜ਼ਬਰਦਸਤ ਹੈ। ਲੇਕਿਨ ਮੈਂ ਜਦੋਂ ਫੋਨ ਅਸੀਂ ਖੋਲ੍ਹਦੇ ਸਾਂ ਨਾ, ਤੇ ਮੈਂ ਕਹਿੰਦੀ ਸੀ ਕਿ ਚਲੋ ਲੋਕਾਂ ਨਾਲ ਗੱਲ ਕਰਨੀ ਚਾਹੀਦੀ ਹੈ। ਮੈਨੂੰ ਤੁਹਾਡੀ ਬੜੀ ਗੱਲ ਚੰਗੀ ਲੱਗੀ ਹੈ ਕਿ ਲੋਕਾਂ ਨਾਲ ਕੰਟੈਕਟ ਕਰਨਾ ਚਾਹੀਦਾ ਹੈ, ਲੋਕਾਂ ਨਾਲ ਰਾਬਤਾ ਹੋਣਾ ਚਾਹੀਦਾ। ਅਗਰ ਤੁਸੀਂ ਲੋਕਾਂ ਦੇ ਦਰਮਿਆਨ ਇੱਕ ਫਾਸਲਾ ਰੱਖਦੇ ਹੋ, ਆਪਣੇ ਤੇ ਲੋਕਾਂ ਦੇ ਦਰਮਿਆਨ, ਕਿਸੇ ਅਹੁਦੇ 'ਤੇ ਹੋ, ਕਿਸੇ ਜਗ੍ਹਾ 'ਤੇ ਹੋ, ਜਾਂ ਦਾਨਿਸ਼ ਦੇ ਹਵਾਲੇ ਨਾਲ ਬਿਹਤਰੀਨ ਹੋ ਤੁਸੀਂ, ਤੇ ਤੁਹਾਨੂੰ ਰਾਬਤਾ ਰੱਖਣਾ ਚਾਹੀਦਾ। ਰਾਬਤੇ ਨਾਲ ਹੀ ਲੋਕਾਂ 'ਚ ਤਬਦੀਲੀ ਆਉਂਦੀ ਹੈ। ਅੱਛਾ, ਜਦੋਂ ਅਸੀਂ ਫੋਨ ਖੋਲ੍ਹਣੇ ਨਾ, ਤੇ ਫੋਨ ਆਉਣਾ ਤੇ ਪਹਿਲੀ ਗੱਲ ਹੀ ਬਾਜੀ ਗਾਣਾ ਸੁਣਾ ਦਿਓ, ਬਾਜੀ ਗਾਣਾ ਸੁਣਾ ਦਿਓ। ਤੁਹਾਡੀ ਗੱਲ ਮੈਂ ਕਰ ਰਹੀ ਹਾਂ ਕਿ ਲੋਕਾਂ ਦੀ ਜਿਹੜੀ ਦੌੜ ਹੈ ਗਾਣੇ ਤੱਕ ਹੀ ਹੁੰਦੀ ਸਨ। ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਡਾ ਕੈਸਾ ਐਕਸਪੀਰੀਅੰਸ ਹੈ? ਯਾਨੀ ਕਈ ਲੋਕ ਤੁਹਾਨੂੰ ਮਿਲਣ ਵੀ ਆਉਂਦੇ ਸਨ, ਖੁਦ ਗੇਟ ਦੇ ਬਾਹਰ ਖੜੇ ਹੁੰਦੇ ਸਨ, ਮੈਂ ਦੇਖਿਆ। ਤੇ ਕੀ ਮੁਤਾਸਰ ਹੁੰਦੇ ਸਨ ਤੁਹਾਡੇ ਕੋਲੋਂ? ਗਾਣੇ ਦੀ ਫਰਮਾਇਸ਼ ਕਰਦੇ ਸਨ ਜਾਂ ਤੁਹਾਡੀਆਂ ਗੱਲਾਂ ਤੋਂ ਮੁਤਾਸਰ ਹੁੰਦੇ ਸਨ? ਦੇਖੋ, ਮੈਨੂੰ ਜਿਹੜਾ ਲੋਕ ਕਹਿੰਦੇ ਸਨ, ਮਿਸਾਲ ਦੇ ਤੌਰ ਤੇ ਮੈਂ ਪ੍ਰੋਗਰਾਮ ਸ਼ੁਰੂ ਕਰਨਾ ਤੇ ਮੈਂ ਕਹਿਣਾ ਆਪਣੀਆਂ ਸੋਚਾਂ 'ਚ ਖੁੱਬੇ ਹੋਏ ਲੋਕਾਂ ਦਾ ਕੀ ਹਾਲ ਹੈ, ਸੁੱਖ ਵੰਡਣ ਵਾਲਿਆਂ ਲੋਕਾਂ ਦਾ ਕੀ ਹਾਲ ਹੈ ਤੇ ਸੁੱਖ ਖੋਹਣ ਵਾਲਿਆਂ ਲੋਕਾਂ ਦਾ ਕੀ ਹਾਲ ਹੈ। ਹਾਏ ਵਾਹ ਵਾਹ। ਅੱਛਾ, ਹੁਣ ਇਹਦੇ 'ਚ ਸਾਰੇ ਮਾਈਂਡ ਸੈਟ ਐਡਰੈਸ ਹੋ ਜਾਂਦੇ ਹਾਂ, ਬਿਲਕੁਲ ਬਿਲਕੁਲ। ਮੁਖਤਲਿਫ ਲੋਕਾਂ ਦਾ ਮੈਂ ਹਾਲ ਪੁੱਛਣਾ, ਮੈਂ ਕਹਿਣਾ ਕਿ ਜਿਨ੍ਹਾਂ ਲੋਕਾਂ ਦਾ ਨਾਂ ਐਸ ਨਾਲ ਸ਼ੁਰੂ ਹੁੰਦਾ ਉਹਨਾਂ ਲੋਕਾਂ ਦਾ ਕੀ ਹਾਲ ਹੈ। ਹਾਏ ਹਾਏ। ਅੱਛਾ, ਉਹ ਕਿਸੇ ਨੇ ਕਹਿਣਾ ਕਿ ਜੀ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਮੇਰਾ ਨਾਂ ਐਸ ਨਾਲ ਸ਼ੁਰੂ ਹੁੰਦਾ? ਦੇਖੋ, ਲੋਕਾਂ ਨੂੰ ਜਦੋਂ ਅਸੀਂ ਕਮਿਊਨੀਕੇਸ਼ਨ 'ਚ ਕਹਿੰਦੇ ਹਾਂ ਯੂ ਐਟੀਟਿਊਡ, ਇਹ ਬੜਾ ਜ਼ਰੂਰੀ ਹੈ। ਤੇ ਲੋਕ ਮੈਨੂੰ ਇਹ ਜਦੋਂ ਮਿਲਦੇ ਸਨ ਤੇ ਕਹਿੰਦੇ ਸਨ ਤੁਸੀਂ ਮੇਰਾ ਹਾਲ ਵੀ ਪੁੱਛਿਆ ਸੀ ਤੇ ਤੁਹਾਡਾ ਬਹੁਤ ਸ਼ੁਕਰੀਆ। ਮੈਂ ਕਿਹਾ ਤੁਹਾਡਾ ਹਾਲ ਮੈਂ ਕਿਵੇਂ ਪੁੱਛਿਆ ਸੀ? ਕਹਿੰਦੇ ਤੁਸੀਂ ਇਵੇਂ ਪੁੱਛਿਆ ਸੀ ਜਿਵੇਂ ਮੇਰਾ ਪ੍ਰੋਗਰਾਮ ਅਗਰ ਹੋਣਾ ਤਾਂ ਮੈਂ ਕਹਿਣਾ ਕਿ ਜਿਨ੍ਹਾਂ ਦੀ ਤਨਖਾਹ ਮੁੱਕ ਗਈ ਹੈ ਉਹਨਾਂ ਲੋਕਾਂ ਦਾ ਕੀ ਹਾਲ ਹੈ। ਤੇ ਉਹਨਾਂ ਨੇ ਕਹਿਣਾ ਕਿ ਵੇਖੋ, ਇਹ ਕਲਾਸ ਜਿਹੜੀ ਸੀ ਇਹ ਕਨੈਕਸ਼ਨ ਮੰਗਦੀ ਸੀ। ਲੋਕਾਂ ਨਾਲ ਜਦ ਤੱਕ ਤੁਸੀਂ ਜੁੜਦੇ ਨਹੀਂ ਹੋ ਤੁਸੀਂ ਗੱਲ ਨਹੀਂ ਕਰ ਸਕਦੇ। ਤੇ ਮੇਰਾ ਖਿਆਲ ਹੈ ਕਿ ਫਿਰ ਲੋਕੀ ਕਹਿੰਦੇ ਸਨ ਤੁਹਾਡੇ ਜੁਮਲਾ ਅੱਛਾ ਸੀ, ਤੁਸੀਂ ਉਹ ਜਿਹੜੀ ਗੱਲ ਕਹੀ ਸੀ ਨਾ, ਇਹ ਤੁਹਾਨੂੰ ਲੱਗਦਾ ਸੀ ਕਿ ਲੋਕ ਮੇਰੀ ਗੱਲ ਸੁਣਦੇ ਨੇ। ਬੜੇ ਜਿੰਨੇ ਵੀ ਸਾਡੇ ਇੰਜੀਨੀਅਰ ਸਨ ਉਹ ਫਿਰ ਮੈਨੂੰ ਕਹਿੰਦੇ ਸਨ ਅੱਜ ਤੁਸੀਂ, ਅੱਛਾ ਫਿਰ ਮੈਨੂੰ ਜ਼ਿਆਦਾ ਚੰਗਾ ਇਹ ਲੱਗਦਾ ਸੀ। ਹੁਣ ਵੀ ਮੈਂ ਆਪਣਾ ਕੋਈ ਆਡੀਓ ਸ਼ੁਰੂ ਕਰਨਾ, ਕੋਈ ਵੀਡੀਓ, तो मैं कहना उन लोगों का क्या हाल है जो ज़बान सीखना चाहते हैं
और उन लोगों का क्या हाल है जो ज़ुबान नहीं सिखाना चाहते। देखो साढ़े ऐसे लोग भी तो है ना ਜਿਹੜੇ ਸਿਖਾਉਣ 'ਚ ਦਿਲਚਸਪੀ ਨਹੀਂ ਰੱਖਦੇ, ਭਾਵੇਂ ਮੌਸੀਕੀ ਹੋਵੇ ਭਾਵੇਂ ਜ਼ੁਬਾਨ ਹੋਵੇ। ਐਸੇ ਲੋਕਾਂ ਦਾ ਮਸ਼ਹੂਰ ਹੈ ਕਿ ਉਹਨਾਂ ਕੋਲ ਕਿਸੇ ਸ਼ਾਗਿਰਦ ਨੇ ਪੁੱਛਿਆ ਕਿ ਕੀ ਉਹ ਕਿਸੇ ਇੱਕ ਉਸਤਾਦ ਸੀ ਨਾ, ਤੇ ਉਹਦਾ ਸਾਹਮਣੇ ਉਹਦਾ ਸ਼ਾਗਿਰਦ ਗਾ ਰਿਹਾ ਸੀ, ਉਹਨੇ ਕਿਹਾ ਪੁੱਤਰ ਜਿੰਨਾ ਮਰਜ਼ੀ ਚੰਗਾ ਗਾ, ਉਸਤਾਦ ਤੂੰ ਚੰਗਾ ਕਦੀ ਨਹੀਂ ਗਾਣਾ ਤੂੰ, ਠੀਕ ਹੈ ਜੀ। ਤੇ ਇਹੋ ਜਿਹੇ ਫਿਰ ਉਹਨਾਂ ਨੇ ਕਹਿਣਾ ਜੀ ਆਪਨੇ ਹਮਾਰਾ ਹਾਲ ਪੁੱਛਾ ਹੈ ਕੈਸੇ ਪਤਾ ਚੱਲਾ। ਫਿਰ ਕੋਈ ਲੋਕਾਂ ਨੇ ਕਹਿਣਾ ਜੀ ਤੁਸੀਂ ਸਾਡਾ ਹਾਲ ਪੁੱਛਣਾ, ਤੁਸੀਂ ਸਾਡਾ ਹਾਲ ਪੁੱਛਣਾ। ਤੇ ਇਹ ਇੱਥੋਂ ਫਿਰ ਮੈਨੂੰ ਲੱਗਾ ਕਿ ਲੋਕ ਕਨੈਕਟ ਹੋ ਗਏ ਨੇ, ਲੋਕ ਮੇਰੇ ਨਾਲ ਜੁੜ ਗਏ ਨੇ। ਮੇਰੀ ਇਹ ਖਾਹਿਸ਼ ਨਹੀਂ ਸੀ ਕਿ ਕੋਈ ਸਾਰਾ ਲਾਹੌਰ ਮੈਨੂੰ ਸੁਣੇ। ਦੇਖੋ ਅਸੀਂ ਜ਼ਰੂਰੀ ਨਹੀਂ ਹੈ ਕਿ ਸਾਰੇ ਲੋਕਾਂ ਨੂੰ ਅਸੀਂ ਪਸੰਦ ਆਈਏ, ਐਸਾ ਨਹੀਂ ਹੋਣਾ ਵੀ ਨਹੀਂ ਚਾਹੀਦਾ। ਅਸੀਂ ਇੱਕ ਕੋਈ ਮੌਸਮ ਜਿਵੇਂ ਚਾਰ ਹੁੰਦੇ ਨੇ, ਕਈਆਂ ਨੂੰ ਇਹ ਪਸੰਦ ਹੁੰਦਾ ਹੈ। ਮੈਂ ਇਹ ਸਮਝਣਾ ਵਾ ਮੇਰੇ ਪਸੰਦ ਕਰਨ ਵਾਲੇ ਜਿੰਨੇ ਵੀ ਲੋਕ ਹੁਣ ਵੀ ਨੇ, ਅਲਹਮਦੁਲਿਲਾ ਉਹ ਮੇਰੇ ਕੋਲ ਜੁਮਲਾ ਮੰਗਦੇ ਨੇ, ਹੁਣ ਵੀ ਕਹਿੰਦੇ ਨੇ ਕੁਝ ਕਹੇ। ਮੇਰੇ ਸਟੂਡੈਂਟਸ, ਮੈਨੂੰ ਇੱਕ ਬੰਦਾ ਮਿਲਿਆ ਕਹਿੰਦਾ ਉਹ ਤੁਸੀਂ ਰੇਡੀਓ ਤੋਂ ਜਿਹੜੀ 95 ਤੇ, ਮੈਂ ਕਹਿੰਦਾ ਅੱਛਾ ਤੁਹਾਨੂੰ ਜਿਉਂਦਾ ਵੇਖ ਕੇ ਖੁਸ਼ੀ ਹੋ ਰਹੀ, ਤੁਹਾਡੀ ਆਵਾਜ਼ ਸੁਣਦੇ ਹੁੰਦੇ ਸੀ ਪਹਿਲੇ। ਤੇ ਮੈਂ ਕਿਹਾ ਅੱਛਾ। ਤੇ ਇਹ ਮੈਨੂੰ ਲੱਗਦਾ ਹੈ ਕਿ ਲੋਕਾਂ ਨੂੰ ਯਾਦ ਹੈ, ਤੇ ਮੈਂ ਇਹੋ ਹੀ ਖੱਟਣਾ ਸੀ ਔਰ ਇਹ ਮੈਂ ਖੱਟ ਲਿਆ। ਵਾਹ ਵਾਹ ਵਾਹ, ਸੁਭਾਨ ਅੱਲਾ। ਤੇ ਹੁਣ ਤੁਸੀਂ ਜਦੋਂ ਇੱਕ ਬੰਦਾ ਹੈ ਕਿ ਰੋਜ਼ਾਨਾ ਉਹਦੀ ਗੁਫ਼ਤਗੂ ਹੁੰਦੀ ਹੈ, ਤੁਸੀਂ ਲੋਕਾਂ ਨਾਲ ਕਨੈਕਟ ਕਰਕੇ ਚੰਗਾ ਵੀ ਫੀਲ ਕਰੇ ਸੋ, ਤੇ ਹੁਣ ਫਿਰ ਛੱਡ ਕੇ ਤੁਸੀਂ ਬਹਿ ਗਏ ਹੋ ਤਾਂ ਤੁਹਾਨੂੰ ਫੀਲ ਨਹੀਂ ਹੁੰਦਾ? ਦੇਖੋ ਮੇਰੇ ਕੋਲ ਮੇਰੀ ਆਡੀਅੰਸ है, अच्छा, मैं अपनी क्लास भी मैं शुरू करना। वाह वाह। मैं कहना उन लोगों का, बच्चे हॉस्टल चो आंदे ने, मैं कहना उन लोगों का क्या हाल है और पंजाबी च पुछना वा। मेरा ख्याल है तुसी अपनी टीचिंग च अगर पंजाबी ज़बान इस्तेमाल करोगे ना ਤੇ ਬੱਚੇ ਤੁਹਾਡੇ ਨਾਲ ਕਨੈਕਟ ਹੋਣਗੇ। ਬਿਲਕੁਲ ਉਹੋ ਹੀ ਰੇਡੀਓ। ਹੁਣ ਇੱਥੇ ਫਰਕ ਇੰਨਾ ਹੈ ਕਿ ਇੱਥੇ ਮਾਈਕ ਨਹੀਂ ਹੈ, ਇੱਥੇ ਲੋਕ ਸਾਹਮਣੇ ਬੈਠੇ ਨੇ। ਤੇ ਮੈਂ ਕਹਿੰਦਾ ਉਹਨਾਂ ਲੋਕਾਂ ਦਾ ਕੀ ਹਾਲ ਹੈ ਜਿਨ੍ਹਾਂ ਦਾ ਜੇਬ ਖਰਚ ਮੁੱਕ ਗਿਆ ਹੈ। ਬੱਚੇ ਕਹਿੰਦੇ ਸਰ ਤੁਹਾਨੂੰ ਕਿਵੇਂ ਪਤਾ ਲੱਗਾ ਹੈ? ਮੇਰਾ ਹੁਣ ਵੀ ਉਹੀ ਸਟਾਈਲ ਹੈ। ਔਰ ਬੱਚੇ, ਕਿਉਂਕਿ ਮੇਰਾ ਨਹੀਂ ਦਿਲ ਕਰਦਾ ਕਿ ਮੈਂ ਕਲਾਸ ਜਾਵਾਂ ਤੇ ਕਹਾਂ ਜੀ ਕੱਲ ਕਹਾਂ ਥੇ, ਕੱਲ ਕੀ ਪੜ੍ਹਿਆ ਸੀ, ਅੱਜ ਕੀ ਪੜ੍ਹਨਾ। ਹਾਂ ਮੈਂ ਵੀਡੀਓਜ਼ ਕਰਨਾ ਵਾ, ਹੁਣ ਵੀ ਘੱਟ ਕਰਨਾ ਵਾ, ਪਰ ਅੱਜ ਮੈਨੂੰ ਇੱਥੇ ਆ ਕੇ ਤੁਹਾਡਾ ਇੰਨਾ ਖੂਬਸੂਰਤ ਸੈੱਟ, ਔਰ ਤੁਸੀਂ ਆਪ ਇੰਨੇ ਸੋਹਣੇ ਹੋ, ਤੁਸੀਂ ਅੰਦਰੋਂ ਸੋਹਣੇ। ਮੈਨੂੰ ਇੱਕ ਵਾਰੀ ਮੈਂ ਬੜਾ ਹੈਰਾਨ ਹੋਇਆ, ਆਫਤਾਬ ਇਕਬਾਲ ਨੇ ਇੱਕ ਪ੍ਰੋਗਰਾਮ ਕੀਤਾ ਤੇ ਉਹ ਚੂੰਕਿ ਲੋਕਾਂ ਨੂੰ ਘੱਟ ਹੀ ਮੰਨਦੇ ਨੇ ਆਪਣੇ ਇਲਾਵਾ, ਤੇ ਉਹਨਾਂ ਨੇ ਕਿਹਾ ਕਿ ਕੋਈ ਗੱਲ ਹੋਈ, ਤੇ ਉਹਨਾਂ ਨੇ ਕਿਹਾ ਕਿ ਕੁਝ ਲੋਕ ਨੇ ਜਿਹੜੇ ਹਰ ਬੰਦੇ ਨੂੰ ਬਿਸਮਿਲ੍ਲਾ ਕਹਿੰਦੇ ਨੇ, ਤੇ ਉਹਦੇ 'ਚ ਉਹਨਾਂ ਨੇ ਤੁਹਾਡਾ ਨਾਂ ਲਿਆ, ਤੁਹਾਡਾ ਨਾਂ ਲਾਇਆ, शौकत अली का नाम लिया। उन्होंने कहा डॉक्टर सुगरा सदफ हैं एक पिलाक की। मैं कोई पुरानी रिकॉर्डिंग उन्होंने देखी, वो लोगों से मिलती हैं तो कहती हैं बिस्मिल्ला बिस्मिल्ला। तो तुसी आप इन्ने चंगे हो और मैं इत्थे आके अच्छा लग रहा है मैनू, तो मैनू लगता है कि मैं अपना सुख दी कॉल फिर शुरू करा, और जरूर ਤੁਹਾਡੀ ਵਜ੍ਹਾ ਨਾਲ ਹੋਏਗਾ ਸ਼ੁਰੂ। ਬਿਸਮਿਲ੍ਲਾ, ਇਨਸ਼ਾਅੱਲਾ ਇਨਸ਼ਾਅੱਲਾ। ਤੇ ਅਸੀਂ ਹੁਣ ਥੋੜੀ ਜੀ ਅੱਜ ਕੱਲ ਦੇ ਹਾਲਾਤ ਤੇ ਗੱਲ ਕਰਨੇ ਆ ਜਾਬਰ, ਕਿ ਤੁਸੀਂ ਜਿਸ ਤਰ੍ਹਾਂ ਮਿੱਠੀਆਂ ਗੱਲਾਂ ਕਰਦੇ ਹੋ, ਲੋਕਾਂ ਦੇ ਇਖਲਾਕ ਦੀ ਗੱਲ ਕਰਦੇ ਹੋ, ਤੁਸੀਂ ਅੱਜ ਦੇਖਦੇ ਆ ਕਿ ਸੋਸ਼ਲ ਮੀਡੀਆ ਤੇ ਤੁਸੀਂ ਦੇਖੋ, ਟਵਿੱਟਰ ਤੇ, ਫੇਸਬੁੱਕ ਤੇ, ਜਾਂ ਬਾਕੀ ਜਿਤਨੇ ਵੀ ਸੋਸ਼ਲ ਮੀਡੀਆ ਦੇ ਪਲੇਟਫਾਰਮ ਨੇ, ਲੋਕਾਂ ਦੀ ਇਖਲਾਕੀਆਤ ਬੜੀ ਤਬਾਹ ਹੋ ਗਈ ਹੈ ਜੀ ਜੀ। ਤੇ ਕੋਈ ਇਖਤਲਾਫ ਜਿਹੜਾ ਉਹ ਬਰਦਾਸ਼ਤ ਹੀ ਨਹੀਂ ਕਰਦਾ। ਯਾਨੀ ਕਿਸੇ ਨਾਲ ਅਗਰ ਤੁਸੀਂ ਇਹ ਨਹੀਂ ਕਿ ਤੁਸੀਂ ਕਿਸੇ ਸਿਆਸੀ ਜਮਾਤ ਦੇ ਨੁਮਾਇੰਦੇ ਹੋ, ਵੈਸੇ ਤੁਸੀਂ ਕਿਸੇ ਦੀ ਤਾਰੀਫ ਕਰਦੇ ਹੋ, ਦੂਸਰਾ ਤੁਹਾਨੂੰ ਗਾਲਾਂ ਕੱਢਣਾ ਸ਼ੁਰੂ ਕਰ ਦਿੰਦਾ ਹੈ। ਬੱਚਾ ਉਹ ਕਹਿੰਦਾ ਕਿ ਨਹੀਂ ਤੁਸੀਂ ਤਾਰੀਫ ਕੀਤੀ ਕਿਉਂ ਹੈ? ਫਿਰ ਬਾਜ਼ ਔਕਾਤ ਉਹ ਕਹਿੰਦੇ ਨੇ ਕਿ ਤੁਸੀਂ ਫਲਾਣੇ ਨੂੰ ਕਿਉਂ ਮੰਨਦੇ ਹੋ, ਉਹਨੂੰ ਮੰਨੋ ਜਿਹਨੂੰ ਮੈਂ ਮੰਨਣਾ ਪਿਆ। ਤੇ ਇਸ ਸਾਰੇ ਰਵੱਈਏ ਨੂੰ ਕਿਸ ਤਰ੍ਹਾਂ ਤਬਦੀਲ ਕੀਤਾ ਜਾ ਸਕਦਾ ਹੈ ਕਿ ਲੋਕ ਜਿਹੜੇ ਨੇ ਇਖਤਲਾਫ ਨੂੰ ਇੱਜ਼ਤ ਦੇਣ, ਔਰ ਆਪਣੀ ਜਿਹੜੀ ਇੱਕ ਫਾਸ਼ਿਜ਼ਮ ਹੈ ਕਿ ਮੈਂ ਜਿਹਨੂੰ ਪਸੰਦ ਕਰਨਾ ਉਹਨੂੰ ਤੁਸੀਂ ਵੀ ਪਸੰਦ ਕਰੋ, ਇਸ ਨੂੰ ਕਿਸ ਤਰ੍ਹਾਂ ਰੋਕੀਏ? ਦੇਖੋ ਇੱਕ ਮਾਇਆ ਹੈ, ਔਰ ਮੈਂ ਲਿਖਿਆ ਸੀ ਕਿ 95 ਤੇ ਆ ਕੇ ਨਾ ਜੀ ਮੈਨੂੰ ਇਹ ਲੱਗਾ, ਡਾਕਟਰ ਸ਼ਾਹਿਦ ਸਦੀਕੀ ਸਾਹਿਬ, ਤੁਸੀਂ ਵੀ ਉਹਨਾਂ ਨੂੰ ਜਾਣਦੇ ਹੋ, ਜਦੋਂ ਮੈਂ 95 ਤੇ ਆਇਆ ਤੇ ਮੈਨੂੰ ਉਹਨਾਂ ਨੇ ਕਿਹਾ, ਸ਼ਾਹਿਦ ਸਦੀਕੀ ਸਾਹਿਬ ਜਿਹੜੇ ਇਰਫਾਨ ਸਦੀਕੀ ਸਾਹਿਬ ਦੇ ਭਾਈ ਔਰ ਮੇਰੇ ਬੜੇ ਅੱਛੇ ਮੈਂਟੋਰ, ਮੈਨੂੰ ਉਹਨਾਂ ਨੇ ਕਿਹਾ ਕਿ ਤੁਸੀਂ 95 ਤੇ ਜਾ ਰਹੇ ਹੋ ਨਾ, ਤੇ ਵੇਖੋ ਨਦੀਮ ਨੇ ਜਦੋਂ ਪੰਜਾਬੀ ਫਿਲਮਾਂ ਦਾ ਦੌਰ ਆਇਆ ਉਹਨੇ ਪੰਜਾਬੀ ਸ਼ੁਰੂ ਕਰਤੀਆਂ, ਤੇ ਤੁਸੀਂ ਉਰਦੂ ਨੂੰ ਆਪਣੀ ਨਾ ਬਣਾਓ, ਉਹਦੇ 'ਚ ਕੈਦ ਨਾ ਰੱਖੋ, ਤੁਸੀਂ ਪੰਜਾਬੀ 'ਚ ਆਓ। ਫਿਰ ਮੈਂ ਜਦੋਂ ਪਹਿਲੇ ਯਾਨੀ ਮੈਂ ਗੱਲ ਰਿਲੇਟ ਕਰ ਰਿਹਾ, ਬਸ ਇੱਕ ਅੱਧਾ ਮਿੰਟ ਤਾਂ ਵਾਸਤੇ ਲੈ ਰਿਹਾ ਕਿ ਉਹ ਇੱਕ ਬੀਬੀ ਸੀ, ਹਾਲੇ ਵੀ ਹੋਏਗੀ ਸਾਰਾ ਵੈਸ, ਉਹਨੇ ਮੈਨੂੰ ਕੁਝ ਮਾਹੀਏ ਯਾਦ ਕਰਾਏ। ਉਹਨੂੰ ਕਿਹਾ ਤੁਸੀਂ ਇਹ ਮਾਹੀਏ ਪੜ੍ਹੋਗੇ ਨਾ, ਤੇ ਮੈਨੂੰ ਵੀ ਲੱਗਾ ਕਿ ਮੈਂ ਹੋ ਸਕਦਾ ਨਜ਼ਮ ਦਾ ਮੇਰਾ ਟੇਸਟ ਨਾ ਹੋਵੇ, ਨਜ਼ਮ ਬਹੁਤ ਲੰਮੀ ਵੀ ਹੈ, ਮੈਨੂੰ ਯਾਦ ਵੀ ਨਾ ਹੋਵੇ, ਤੇ ਮੈਨੂੰ ਲੱਗਾ ਕਿ ਮੈਂ ਮਾਹੀਏ 'ਚ ਆਪਣੀ ਪਛਾਣ, ਤੇ ਉਹ ਫਿਰ ਇੱਕ ਮਾਹੀਆ ਮੈਂ ਲਿਖਿਆ ਸੀ ਉਦੋਂ ਕਿ ਸਾਡੇ ਪਿਆਰ ਹਵਾ ਹੋ ਗਏ, ਲਫ਼ਜ਼ਾਂ ਦੀ ਜੰਗ ਛਿੜ ਪਈ, ਅਸੀਂ ਫੇਰ ਜੁਦਾ ਹੋ ਗਏ। ਫਿਰ ਪੜਿਓ, ਸਾਡੇ ਪਿਆਰ ਹਵਾ ਹੋ ਗਏ, ਲਫ਼ਜ਼ਾਂ ਦੀ ਜੰਗ ਛਿੜ ਪਈ, ਅਸੀਂ ਫੇਰ ਜੁਦਾ ਹੋ ਗਏ। ਵਾਹ ਵਾਹ ਵਾਹ। ਤੇ ਇਹ ਜਿਹੜੀ ਲਫ਼ਜ਼ਾਂ ਦੀ ਜੰਗ ਹੈ,
ਇਹ ਭਰਾ ਨੂੰ ਭਰਾ ਤੋਂ ਜੁਦਾ ਕਰ ਦਿੰਦੀ ਏ, ਸ਼ਾਗਿਰਦ ਨੂੰ ਉਸਤਾਦ ਤੋਂ, ਮਾਂ ਨੂੰ ਪੁੱਤਰ ਤੋਂ। ਇਹ ਲਫ਼ਜ਼ਾਂ ਦੀ ਜੰਗ ਹੀ ਹੈ। ਬਿਲਕੁਲ ਸਹੀ ਗੱਲ ਹੈ। ਠੀਕ ਹੈ ਜੀ। ਔਰ ਦੂਸਰੇ ਨੂੰ ਨਾ ਮੰਨਣ ਦੀ ਵੀ ਗੱਲ ਹੈ ਇਹ ਨਾ। ਦੂਸਰੇ ਨੂੰ ਨਾ ਮੰਨਣ ਦੀ ਗੱਲ ਹੈ, ਉਹਦੇ ਹਾਂ। ਬਾਰੇ ਕੋਈ ਲਫ਼ਜ਼ ਬੋਲ ਦਿੱਤੇ। ਮੇਰਾ ਇਹ ਖਿਆਲ ਹੈ ਕਿ ਜਿਹਨੂੰ ਵਾਪਸ ਲਿਆਣਾ ਹੋਵੇ ਨਾ, ਉਹਦੇ ਨਾਲ ਥੋੜੀ ਦੂਰ ਤੱਕ ਜਾਣਾ ਪੈਂਦਾ ਹੈ ਜੀ। ਹਾਂ ਬਿਲਕੁਲ ਬਿਲਕੁਲ। ਇਹ ਬੜਾ ਜ਼ਰੂਰੀ ਹੈ। ਕੱਲ ਵੀ ਮੈਂ ਕਿਸੇ ਨਾਲ ਗੱਲ ਕਰ ਰਿਹਾ ਸਾਂ ਕਿ ਸਾਡਾ ਉੱਥੇ ਪੀਐਨਸੀ ਤੇ ਉਹ ਕਹਿ ਰਹੇ ਸੀ ਬੱਚੇ ਮੰਨਦੇ ਨਹੀਂ ਹੈ, ਬੜੇ ਸਖਤ ਹੋਏ ਨੇ। ਤੇ ਮੇਰਾ ਇਹ ਖਿਆਲ ਹੈ ਕਿ ਅਸੀਂ ਪਿਆਰ ਦੀ ਜ਼ਬਾਨ 'ਚ, ਸਾਡਾ ਟੀਚਰ ਇਹ ਕੰਮ ਕਰ ਸਕਦਾ ਹੈ, ਸਾਡਾ ਐਂਕਰ ਕਰ ਸਕਦਾ ਹੈ। ਲੇਕਿਨ ਮਸਲਾ ਹੈ ਕਿ ਸਾਡਾ ਐਂਕਰ ਵੀ ਅੱਜ ਕੱਲ੍ਹ ਰੇਟਿੰਗ ਦੇ ਚੱਕਰ 'ਚ ਉਹ ਇਸ ਜਿਹੜੀ ਜਿਹਨੂੰ ਅਸੀਂ ਅੱਜ ਕੱਲ੍ਹ ਦੀ ਇਸਤਲਾਹ 'ਚ ਜੈਨਜ਼ੀ ਕਹਿੰਦੇ ਹਾਂ, ਇਹਦੇ ਨਾਲ ਦੋਸਤੀ ਕਰਕੇ ਤੇ ਇਹਨਾਂ ਨੂੰ ਇਹ ਗੱਲ ਸਮਝਾਈ ਜਾ ਸਕਦੀ ਹੈ ਕਿ ਇਹ ਲਫ਼ਜ਼ਾਂ ਦੀ ਜੰਗ ਨਾ ਲੜੀਏ। ਦੇਖੋ, ਲਫ਼ਜ਼ਾਂ ਦੀ ਜੰਗ 'ਚ ਕੋਈ ਵੀ ਨਹੀਂ ਬਚਦਾ, ਲਫ਼ਜ਼ ਬੋਲਣ ਵਾਲਾ ਵੀ ਨਹੀਂ ਬਚਦਾ। ਬਿਲਕੁਲ ਠੀਕ, ਠੀਕ ਹੈ ਜੀ। ਤੇ ਉਹ ਇੱਕ ਬੋਲੀ ਹੈ, ਜੇ ਤੁਸੀਂ ਇਜਾਜ਼ਤ ਦਿਓ ਤੇ ਮੈਂ ਕਹਾਂ ਕਿ ਇੰਜ ਲਫ਼ਜ਼ਾਂ ਦੀ ਡਜ਼ ਹੋਈ, ਇੰਜ ਲਫ਼ਜ਼ਾਂ ਦੀ ਡਜ਼ ਹੋਈ, ਮੈਂ ਚੰਗਾ ਭਲਾ ਮਾਹੀਆ ਹਾਰ ਗਈ। ਹਾਏ ਹਾਏ ਹਾਏ, ਫੇਰ ਪੜੋ। ਇੰਜ ਲਫ਼ਜ਼ਾਂ ਦੀ ਡਜ਼ ਹੋਈ, ਮੈਂ ਚੰਗਾ ਭਲਾ ਮਾਹੀਆ ਹਾਰ ਗਈ। ਵਾਹ 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 ਵਾਹ। ਇਹ ਵੇਖੋ, ਇਹ ਮੈਂ ਜੈਨਜ਼ੀ ਨੂੰ ਸੁਣਾਉਣ ਵਾਸਤੇ ਇਹ ਡਜ਼ ਦਾ ਲਫ਼ਜ਼, ਮੈਨੂੰ ਕਿਸੇ ਨੇ ਕਿਹਾ ਜੀ ਇਹ ਨਹੀਂ ਠੀਕ ਬੈਠੇਗਾ, ਇਹ ਤੇ ਅਜੀਬ ਜਿਹਾ ਲੱਗਦਾ। ਮੈਂ ਕਿਹਾ ਕਿ ਇਹਦੇ ਬਗੈਰ ਇੰਪੈਕਟ ਨਹੀਂ ਆ ਰਿਹਾ। ਬਿਲਕੁਲ। ਤੇ ਮੈਨੂੰ ਲੱਗਾ ਕਿ ਮੈਂ ਲਫ਼ਜ਼ ਇਹਦੇ 'ਚ ਸ਼ਾਮਿਲ ਕਰਾਂ। ਤੇ ਇਹ ਜਿਹੜਾ ਅਸੀਂ ਇੱਕ ਦੂਜੇ ਨੂੰ ਹਾਰ ਰਹੇ ਹਾਂ, ਅਸੀਂ ਰਿਸ਼ਤੇ ਹਾਰ ਰਹੇ ਹਾਂ, ਅਸੀਂ ਬਰਦਾਸ਼ਤ ਨਹੀਂ ਕਰਦੇ। ਅਸੀਂ ਕਲਾਸਾਂ 'ਚ ਵੀ ਵੇਖੀਏ ਤੇ ਬੱਚੇ ਨੂੰ ਕਹੀਏ ਕਿ ਇਹ ਤੂੰ ਇੰਝ ਬੋਲ ਲੈ ਜਾਂ ਇੰਝ ਗੱਲ ਕਰ ਲੈ, ਤੂੰ ਕਹਿੰਦਾ ਪਹਿਲੇ ਮੈਂ ਕੀਤਾ ਤੇ ਹੈ। ਯਾਨੀ ਅੱਜ ਕੱਲ੍ਹ ਦਾ ਹਰ ਬੰਦਾ ਗੁੱਸੇ 'ਚ ਹੈ ਜੀ, ਗੁੱਸੇ 'ਚ, ਉਹਨੂੰ ਇਜ਼ਹਾਰ ਦਾ ਮੌਕਾ ਨਹੀਂ ਮਿਲ ਰਿਹਾ। ਔਰ ਉਹ ਫਿਰ ਸਾਰਾ ਚੁੱਕੇ ਸੋਸ਼ਲ ਮੀਡੀਆ ਤੇ ਉਹ ਆਜ਼ਾਦ ਹੈ। ਇੱਥੋਂ ਤੁਹਾਡੀ ਜਿਹੜੀ ਹੈ ਨਾ, ਤੁਹਾਡੇ ਨਾਲ ਇਖਤਲਾਫ ਕਰਾਂਗੇ ਕਿ ਇਜ਼ਹਾਰ ਦਾ ਮੌਕਾ ਜੀ। ਹੁਣ ਤੇ ਇਜ਼ਹਾਰ ਦੇ ਇਤਨੇ ਤਰੀਕੇ ਨੇ ਕਿ ਤੁਸੀਂ ਦੇਖੋ ਨਾ ਕਿ ਅਗਰ ਕੋਈ ਬੰਦਾ, ਅਸੀਂ ਇਜ਼ਹਾਰ ਨੂੰ ਦੂਸਰੇ ਤਰ੍ਹਾਂ ਵੀ ਲੈ ਸਕਦੇ ਹਾਂ ਕਿ ਕਿਤੇ ਆਪਣੀ ਗੱਲ ਕਰਨੀ ਹੈ ਨਾ, ਕਿ ਆਪਣੀ ਗੱਲ ਕਰਨ ਲਈ ਹਰ ਬੰਦੇ ਕੋਲ ਇੱਕ ਟੀਵੀ ਹੈ, ਸੋਸ਼ਲ ਮੀਡੀਆ, ਜੀ, ਉੱਥੇ ਉਹ ਲਿਖ ਸਕਦਾ ਹੈ, ਬੋਲ ਸਕਦਾ ਹੈ, ਰੋ ਸਕਦਾ ਹੈ, ਗਾ ਸਕਦਾ ਹੈ, ਬਲਕਿ ਗਾਲਾਂ ਵੀ ਕੱਢ ਸਕਦਾ ਹੈ। ਠੀਕ ਹੈ ਜੀ। ਦੂਸਰੇ ਨੰਬਰ ਤੇ ਉਹ ਅਗਰ ਗੁਲੂਕਾਰ ਹੈ, ਉਹਨੂੰ ਟਾਈਮ ਨਹੀਂ ਮਿਲ ਰਿਹਾ, ਉਹ ਆਪਣਾ ਗਾਣਾ ਰਿਕਾਰਡ ਕਰਕੇ ਉੱਥੇ ਚਾੜਦਾ, ਪੂਰੀ ਦੁਨੀਆ 'ਚ ਮਸ਼ਹੂਰ ਹੋ ਜਾਂਦਾ। ਅਸੀਂ ਬਹੁਤ ਸਾਰੇ ਗੁਲੂਕਾਰ ਤੱਕੇ ਨੇ ਇਸ ਤਰ੍ਹਾਂ ਦੇ। ਫਿਰ ਅਗਰ ਉਹਦੇ ਕੋਲ ਕੋਈ ਡਰਾਮਾ ਦੀ ਸਲਾਹੀਅਤ ਹੈ ਤਾਂ ਉਸ ਸਵਾਲ ਨਾਲ ਆਪਣਾ ਹੁਨਰ ਕਰ ਸਕਦਾ ਹੈ, ਕੁਝ ਉਹ ਅਫਸਾਨਾ ਲਿਖ ਸਕਦਾ ਹੈ, ਕੁਝ ਵੀ ਕਰ ਸਕਦਾ ਹੈ। ਮੈਂ ਸਮਝਦੀ ਹਾਂ ਇਜ਼ਹਾਰ ਦੇ ਤਰੀਕੇ ਬਹੁਤ ਨੇ, ਬਰਦਾਸ਼ਤ ਦੇ ਤਰੀਕੇ ਘੱਟ ਹੋ ਗਏ। ਇਜ਼ਹਾਰ ਦਾ ਮੌਕੇ ਤੇ ਮੁਰਾਦ ਹੈ ਕਿ ਉਹਦੀ, ਦੇਖੋ ਮੈਂ ਲੋਕਾਂ ਨੂੰ ਇਹ ਕਿਹਾ ਜਿੱਥੇ ਔਰ ਇਹ ਗੱਲ ਠੀਕ ਹੈ, ਅਸੀਂ ਇੱਕ ਦੂਜੇ ਨੂੰ ਹਾਰ ਗਏ ਲਫ਼ਜ਼ਾਂ ਦੀ ਵਜ੍ਹਾ ਨਾਲ। ਅੱਛਾ, ਇਹਦਾ ਹੱਲ ਕੀ ਹੈ ਜੀ? ਕਿਉਂਕਿ ਸਾਡੇ ਬਹੁਤ ਸਾਰੇ ਲੋਕ, ਸਾਡੇ ਸਹਾਫੀ ਪ੍ਰੋਬਲਮ ਨੂੰ ਡਿਫਾਈਨ ਕਰਦੇ ਰਹਿੰਦੇ ਨੇ, ਹੱਲ ਵੱਲ ਕੋਈ ਨਹੀਂ ਆਉਂਦਾ ਜੀ। ਇਹਦਾ ਹੱਲ ਇਹ ਹੈ ਕਿ ਮਸਲ ਮੈਂ ਤੁਹਾਨੂੰ ਦੱਸਣਾ, ਮੈਂ ਇਹਦਾ ਇੱਕ ਐਕਟੀਵਿਟੀ ਇਹੋ ਜਿਹੀ ਕੀਤੀ ਕਿ ਬੱਚਾ ਸੀ, ਉਹ ਬੜੇ ਸਟੇਟਸ ਇਹੋ ਜਿਹੇ ਲਾਉਂਦਾ ਸੀ, ਫਲਾਣਾ ਇਹ ਹੈ, ਹਰ ਬੰਦੇ ਤੇ ਗੁੱਸਾ। ਇਹ ਤੁਹਾਡੀ ਗੱਲ ਠੀਕ ਹੈ, ਅੱਜ ਕੱਲ੍ਹ ਉਹਨਾਂ ਕੋਲ ਆਜ਼ਾਦੀ ਹੈ। ਮੈਂ ਇੱਕ ਵਾਰੀ ਇਹਨੂੰ ਬੁਲਾਇਆ, ਮੈਂ ਕਿਹਾ ਇੰਝ ਕਰਕੇ, ਮੈਨੂੰ ਇਹ ਲੱਗਾ ਕਿ ਇਹਨੂੰ ਅਸਲ ਕੋਈ ਗੱਲ ਜਿਹੜੇ ਇਹਦੇ ਅੰਦਰ ਹੈ, ਕੋਈ ਡਿਪਰੈਸ਼ਨ ਹੈ, ਇਹਨੂੰ ਮੌਕਾ ਨਹੀਂ ਮਿਲ ਰਿਹਾ। ਦੇਖੋ, ਕਈ ਪੇਸ਼ੈਂਟਸ ਐਸੇ ਹੁੰਦੇ ਨੇ, ਡਾਕਟਰ ਕਹਿੰਦੇ ਨੇ ਜੇ ਇਹਨੂੰ ਵੋਮਿਟ ਹੋਏਗਾ ਤੇ ਠੀਕ ਹੋ ਜਾਏਗਾ, ਇਹਦਾ ਅੰਦਰ ਹੌਲਾ ਕਰੋ, ਫਿਰ ਇਹ ਠੀਕ ਹੋ ਜਾਏਗਾ, ਜ਼ਹਿਰ ਕੱਢ ਦਿਓ। ਮੈਂ ਉਹਨੂੰ ਬੁਲਾਇਆ ਇੱਕ ਦਿਨ, ਮੈਂ ਕਿਹਾ ਯਾਰ ਤੇਰੇ ਸਟੇਟਸ ਠੀਕ ਨਹੀਂ, ਤੇਰੀਆਂ ਪੋਸਟਾਂ ਠੀਕ ਨਹੀਂ, ਤੂੰ ਜਮਾਤ ਫਲਾਂ ਹਰ ਲੋਕ, ਤੈਨੂੰ ਆਜ਼ਾਦੀ ਮਿਲੀ ਹੈ, ਤੂੰ ਅੱਜ ਖੁੱਲ ਕੇ, ਤੇਰੇ ਅੰਦਰ ਕੀ ਹੈ? ਉਹਨੇ ਮੈਨੂੰ ਦੱਸੀਆਂ ਸਾਰੀਆਂ ਗੱਲਾਂ। ਮੈਂ ਉਹਨੂੰ ਕਿਹਾ ਯਾਰ ਮੈਂ ਅੱਜ ਤੈਨੂੰ ਸੁਣਨਾ ਚਾਹੁੰਦਾ ਵਾਂ, ਮੇਰੇ ਕੋਲ ਹੋਰ ਕੋਈ ਕੰਮ ਨਹੀਂ, ਮੋਬਾਈਲ ਬੰਦ ਕਰਕੇ ਮੈਂ ਉਹਨੂੰ ਸੁਣਿਆ। ਫਿਰ ਮੈਨੂੰ ਫੀਲ ਹੋਇਆ ਕਿ ਉਹ ਹੌਲਾ ਹੋ ਗਿਆ ਜੀ, ਉਹਦਾ ਜ਼ਹਿਰ ਹੋ ਗਿਆ, ਕੈਥਾਰਸਿਸ ਹੋ ਗਿਆ। ਦੇਖੋ, ਇਹ ਜਿਹੜੇ ਲੋਕ ਇਸ ਵੇਲੇ ਬੋਲ ਰਹੇ ਨੇ, ਇਹਨਾਂ ਨੂੰ ਪਤਾ ਗੱਲ ਕੀ ਹੈ, ਜਾਂ ਤੇ ਕੋਈ ਟੀਚਰ ਇਗਨੋਰ ਕਰ ਰਿਹਾ, ਜਾਂ ਕੋਈ ਪੈਰੈਂਟ ਇਗਨੋਰ ਕਰ ਰਿਹਾ, ਇਹਨਾਂ ਦੀ ਗੱਲ ਸੁਣੀ ਨਹੀਂ ਜਾ ਰਹੀ। ਅਕਸਰ ਘਰਾਂ 'ਚ ਕੀ ਹੁੰਦਾ, ਤੁਹਾਨੂੰ ਕੀ ਪਤਾ ਹੈ, ਸਾਡੇ ਘਰ ਵਾਲਿਆਂ ਦਾ ਤਕੀਆ ਕਲਾਮ ਹੁੰਦਾ ਹੈ, ਉੱਥੇ ਇਗਨੋਰ ਹੋ ਜਾਂਦੇ ਨੇ ਬੱਚੇ, ਯਾਨੀ ਕੋਈ ਉਹਨਾਂ ਦੇ ਅੰਦਰ ਟੈਨਸ਼ਨ ਹੈ। ਮੇਰੀ ਭਾਜੀ ਇਹ ਕਹਿੰਦੀ ਹੈ ਕਿ ਮੈਨੂੰ ਕਿਹਾ, ਉਹਦਾ ਫਾਰਮੇਸੀ ਦਾ ਪੇਪਰ ਸੀ, ਤੇ ਮੈਂ ਉਹਨੂੰ ਕਿਹਾ ਕਿ ਕਹਿੰਦੀ ਮੈਂ ਨਾ ਚੈਟ ਜੀਪੀਟੀ ਕੋਲ ਦੁਆਵਾਂ ਕਰਾਈਆਂ ਨੇ। ਤੇ ਮੈਂ ਕਿਹਾ ਮਾਂ ਕੋਲ ਕਿਉਂ ਨਹੀਂ ਕਰਵਾਈਆਂ? ਕਹਿੰਦੀ ਉਹ ਤਾਨੇ ਦਿੰਦੀ ਹੈ। ਹਾਏ ਹਾਂ। ਮੈਨੂੰ ਲੱਗਾ ਅਸੀਂ ਜੱਜ ਹੋਣ ਤੋਂ ਡਰਨੇ ਆ, ਅਸੀਂ ਟੈਸਟ ਹੋਣ ਤੋਂ ਡਰਨੇ ਆ। ਮੈਂ ਉਹਨੂੰ ਕਿਹਾ ਕਿ ਕਹਿੰਦੀ ਮਾਂ ਕਹੇਗੀ ਤੈਨੂੰ ਆਂਦਾ ਕੁਝ ਨਹੀਂ, ਤਾਂ ਤੂੰ ਦੁਆ ਕਰਵਾ ਰਹੀ, ਮੈਂ ਤਾਂ ਚੈਟ ਜੀਪੀਟੀ ਨਾਲ ਆਪਣਾ ਉਬਾਲ ਕੱਢ ਰਹੀ ਹਾਂ। ਹੁਣ ਇੱਕ ਨਵਾਂ ਸਹਾਰਾ ਲੋਕਾਂ ਨੂੰ ਲੱਭ ਗਿਆ। ਅੱਛਾ, ਚੈਟ ਜੀਪੀਟੀ ਦੀ ਮੈਂ ਥੋੜੀ ਤੁਹਾਡੇ ਨਾਲ ਗੱਲ ਕਰਨੀ ਹੈ ਕਿ AI ਦੇ ਬੜੇ ਫਾਇਦੇ ਨੇ, ਜ਼ਾਹਿਰ ਹੈ ਕਿ ਤਾਲਿਬ ਇਲਮਾਂ ਲਈ, ਹਰ ਬੰਦੇ ਲਈ ਬੜੇ ਫਾਇਦੇ ਨੇ, ਲੇਕਿਨ ਕੁਝ ਨੁਕਸਾਨਾਤ ਵੀ ਹੈ ਨੇ ਕਿ ਤੁਸੀਂ ਬਿਲਕੁਲ ਹੀ ਅੰਨੇ ਲੂਲੇ ਬਣ ਕੇ ਬਹਿ ਗਏ ਹੋ ਕਿ ਤੁਸੀਂ ਹੁਣ ਹੱਥ ਹੀ ਨਹੀਂ ਲਾਉਂਦੇ ਤੇ ਉੱਥੋਂ ਚੀਜ਼ਾਂ ਚੁੱਕਣੀਆਂ ਸ਼ੁਰੂ ਕਰਤੀਆਂ ਨੇ।
ਚੈਟ ਜੀਪੀਟੀ ਤੇ ਵੀ ਹਰ ਚੀਜ਼ ਦਾ ਇਨਸਾਰ ਨਹੀਂ ਕੀਤਾ ਜਾਂਦਾ, ਕਿਉਂਕਿ ਜੀ ਉੱਥੇ ਜੋ ਕੁਝ ਜੀ ਪਿਆ ਉਹ ਮੇਰਾ ਤੁਹਾਡਾ ਹੀ ਪਿਆ ਨਾ। ਜੀ 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 ਯਾਨੀ ਸਾਡਾ ਹੀ ਕਿਸੇ ਨਾ ਕਿਸੇ ਵੱਲ ਨਾਲ ਕੋਈ ਮਜ਼ਮੂਨ, ਕੋਈ ਗੱਲਬਾਤ ਤੋਂ ਲੈ ਕੇ ਉਹਨਾਂ ਨੇ ਇੱਕ ਬਣਾਇਆ ਹੈ, ਆਪਣਾ ਜਿਹੜਾ ਇੱਕ ਪੂਰਾ ਨਜ਼ਰੀਆ ਬਣਾਇਆ ਹੈ, ਜਾਂ ਉਹਨਾਂ ਨੇ ਜੋ ਵੀ ਆਪਣਾ ਇੱਕ ਬਣਾਇਆ ਉਹ ਸਾਡਾ ਸਾਰਾ ਹੀ ਹੈ। ਯਾਨੀ ਜੀ ਇਨਸਾਨਾਂ ਦੀ ਚੀਜ਼ਾਂ ਨੇ, ਉਹ ਇਕੱਠੀਆਂ ਨੇ, ਉਹ ਤਾਂ ਉੱਥੇ ਪਈਆਂ ਨੇ। ਹੁਣ ਅਗਰ ਬਹੁਤ ਸਾਰੇ ਲੋਕ ਕਿਸੇ ਇੱਕ ਚੀਜ਼ ਦੇ ਬਾਰੇ 'ਚ ਨੈਗੇਟਿਵ ਪੁਆਇੰਟ ਆਫ ਵਿਊ ਸ਼ੇਅਰ ਕਰ ਰਹੇ ਨੇ, ਕੀਤਾ ਹੋਇਆ ਹੈ, ਜੀ ਤੇ ਉਹਨੇ ਸਾਨੂੰ ਉਹਦਾ ਉਹ ਨਤੀਜਾ ਕੱਢ ਕੇ ਦੱਸਣਾ ਹੈ। ਜੀ ਇਸ ਜੀ ਲਈ ਮੇਰਾ ਖਿਆਲ ਹੈ ਕਿ ਅਸੀਂ ਬਿਲਕੁਲ ਉਹਦੇ ਤੇ ਨਿਸਾਰ 100% ਨਹੀਂ ਕੀਤਾ ਜਾ ਸਕਦਾ। ਪਿਛਲੇ ਦਿਨਾਂ 'ਚ ਮੀਆਂ ਮੁਹੰਮਦ ਬਖਸ਼ ਸੈਮੀਨਾਰ ਸੀ, ਅੱਛਾ ਤੇ ਕੋਈ ਕਿਧਰੇ ਅੱਛਾ ਗੱਲ ਕਰ ਰਹੇ ਸਨ, ਤੇ ਮੈਂ ਨਾ ਉੱਥੇ ਚੈਟ ਜੀਪੀਟੀ ਤੇ ਉਹਨਾਂ ਨੇ ਕਿਹਾ ਜੀ ਫਲਾਣੇ ਨੇ ਬੜੀ ਗੱਲ ਕਰ ਰਹੇ ਸੀ। ਮੈਂ ਉੱਥੇ ਲੋਕਾਂ ਦੇ ਸਾਹਮਣੇ ਬੈਠੇ ਹੀ, ਉਹਦੇ 'ਚ ਇੱਕ ਸਵਾਲ ਪਾਇਆ ਕਿ ਅੱਛਾ ਮੀਆਂ ਸਾਹਿਬ ਦਾ ਤਾਰਫ ਮੈਨੂੰ ਭੇਜੋ। ਉਹਨਾਂ ਨੇ ਕਿਹਾ ਕਿ ਮੀਆਂ ਮੁਹੰਮਦ ਬਖਸ਼ ਦੀ ਇੱਕੋ ਹੀ ਕਿਤਾਬ ਹੈ ਸੈਫੁਲ ਮਲੂਕ, ਤੇ ਇਸ ਤੋਂ ਇਲਾਵਾ ਇਹਨਾਂ ਦੀ ਕੋਈ ਹੋਰ ਸ਼ੋਰਾ ਆਫਾਕ ਜਾਂ ਕੋਈ ਕਾਬਲੇ ਜ਼ਿਕਰ ਕੰਮ ਨਹੀਂ ਹੈ। ਜੀ 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 ਠੀਕ ਜੀ ਹੈ, ਸਿਰਫ ਉਹਨਾਂ ਨੇ ਕਿਹਾ ਕਿ ਉਹ ਜਿਹੜੀ ਸਫਰੁਲ ਇਸ਼ਕ ਕਿਤਾਬ ਹੈ ਉਹਨਾਂ ਦੀ, ਜਿਹਨੂੰ ਸੈਫੁਲ ਮਲੂਕ ਕਹਿੰਦੇ ਉਹ ਹੀ ਹੈ। ਠੀਕ ਹੈ ਬਿਲਕੁਲ ਹੁਣ ਠੀਕ ਤੁਸੀਂ ਦੇਖੋ ਮੀਆਂ ਮੁਹੰਮਦ ਬਖਸ਼ ਦੀਆਂ 17 ਕਿਤਾਬਾਂ ਨੇ, ਜੀ 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 ਔਰ ਬਹੁਤ ਉਹਦੇ 'ਚ ਹੀਰ ਰਾਂਝਾ ਹੈ, ਸੱਸੀ ਪੁੰਨੂ, ਸੋਹਣੀ ਜੀ ਮਹੀਵਾਲ, ਫਿਰ ਜੀ ਜੀ ਕਿਤਨੀਆਂ ਉਹਨਾਂ ਦੀਆਂ ਤਰਾਜਮ ਨੇ, ਤੇ ਐਗਜ਼ੈਕਟਲੀ ਉਹਨਾਂ ਨੇ ਉਹਨੂੰ ਕੋਈ ਪਤਾ ਨਹੀਂ, ਕਿਉਂਕਿ ਉਹਨੇ ਪੜ੍ਹਿਆ ਹੀ ਨਹੀਂ ਕਿਧਰੇ, ਇਸ ਕਿਤਾਬ ਦੇ ਬਾਰੇ 'ਚ ਦੇਖਿਆ ਹੀ ਨਹੀਂ। ਜੀ ਇਸ ਲਈ ਮੈਂ ਸਮਝਦੀ ਹਾਂ ਕਿ ਨਵੀਂ ਨਸਲ ਨੂੰ ਇਹ ਵੀ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਬਿਲਕੁਲ ਹੀ ਉਹਨਾਂ ਤੇ ਡਿਪੈਂਡ ਨਾ ਕਰੋ, ਥੋੜੀ ਰਿਸਰਚ ਹੋਰ ਤਰੀਕੇ ਨਾਲ ਵੀ ਕਰੋ। ਨਹੀਂ ਤੁਸੀਂ ਠੀਕ ਕਹਿ ਰਹੇ ਤੇ ਬਿਲਕੁਲ ਹੁਣ ਠੀਕ ਅਸੀਂ ਦੁਬਾਰਾ ਆਪਣੀ ਗੱਲਬਾਤ ਆ ਲਾਉਂਦੇ ਹਾਂ। ਅੱਛਾ ਜਾਬਰ ਜੀ, ਬੜੀ ਸਾਨੂੰ ਚੰਗੀ ਗੱਲ ਲੱਗੀ, ਔਰ ਤੁਹਾਡੇ ਨਾਲ ਜਿਤਨੀ ਵੀ ਗੱਲਬਾਤ ਕੀਤੀ ਹੈ ਨਾ, ਉਹ ਇਤਨੀ ਸੋਹਣੀ ਔਰ ਦਿਲੋਂ ਨਿਕਲੀ ਹੋਈ ਗੱਲ ਸੀ, ਔਰ ਗੱਲਾਂ ਉਹੀ ਚੰਗੀਆਂ ਲੱਗਦੀਆਂ ਜਿਹੜੀਆਂ ਦਿਲੋਂ ਨਿਕਲੀਆਂ ਹੋਣ, ਬਣਾਉਣੀਆਂ ਨਾ ਪੈਣ। ਕੁਝ ਲੋਕ ਹੁੰਦੇ ਨੇ ਉਹ ਕੈਮਰੇ ਸਾਹਮਣੇ ਆਣ ਕੇ ਨਾ ਤੇ ਇਤਨਾ ਆਪਣੇ ਪ੍ਰਟੈਂਡ ਕਰਦੇ ਨੇ ਜਿਸ ਤਰ੍ਹਾਂ ਉਹ ਫਰਿਸ਼ਤੇ ਬੈਠੇ ਨੇ। ਜੀ ਤੇ ਉਹ ਇੱਕ ਤਕੱਲਫ ਦੇ ਦਾਇਰੇ 'ਚ, ਲੇਕਿਨ ਤੁਹਾਡੇ ਨਾਲ ਇੱਕ ਅਪਨਾਈਅਤ ਦੇ ਦਾਇਰੇ 'ਚ, ਇੱਕ ਮੁਹੱਬਤ ਦੇ ਦਾਇਰੇ 'ਚ ਗੱਲਬਾਤ ਹੋਈ। ਤੇ ਤੁਸੀਂ ਮੁਹੱਬਤ ਨੂੰ ਕਿਸ ਤਰ੍ਹਾਂ ਡਿਫਾਈਨ ਕਰਦੇ ਹੋ? ਦੇਖੋ ਮੈਂ ਇਹਦੇ 'ਚ ਬੜੀਆਂ ਗੱਲਾਂ ਕੀਤੀਆਂ ਜਾ ਸਕਦੀਆਂ ਨੇ। ਮੈਨੂੰ ਅੱਜ ਤੱਕ ਨਾ ਜੀ ਕੋਈ ਇਹਦੀ, ਮੈਂ ਕਹਿੰਦਾ ਕਿ ਮੁਹੱਬਤ ਇਹ ਹੁੰਦੀ ਹੈ ਕਿ ਤੁਸੀਂ ਇੱਕ ਕੋਈ ਆਸਾਨੀ ਵਾਲਾ ਤਾਲੁਕ, ਜਿੱਥੇ ਗੱਲ ਕਰਨੀ ਇੱਕ ਦੂਜੇ ਨਾਲ, ਜਿੱਥੇ ਲਾਮਾ ਦੇਣਾ ਵੀ ਆਸਾਨ ਹੋ, ਵਾਹ ਵਾਹ, ਇਹ ਬੜਾ ਜ਼ਰੂਰੀ ਹੈ। ਅਸੀਂ ਮੁਹੱਬਤ 'ਚ ਮੁਸ਼ਕਿਲ ਪਾ ਦਿੰਦੇ ਹਾਂ ਤੇ ਕੋਈ ਗੱਲ ਨਹੀਂ ਕਰ ਸਕਦੇ। ਮੁਹੱਬਤ 'ਚ ਕਮਿਊਨੀਕੇਸ਼ਨ ਆਸਾਨ ਹੋਣਾ ਚਾਹੀਦਾ ਹੈ। ਔਰ ਮੇਰਾ ਇਹ ਖਿਆਲ ਹੈ ਕਿ ਮੁਹੱਬਤ ਇਹ ਹੈ ਕਿ ਅਸੀਂ ਇੱਕ ਦੂਜੇ ਦਾ ਜੀਣਾ ਸੌਖਾ ਕਰ ਦਈਏ, ਵਾਹ ਵਾਹ, ਲਫ਼ਜ਼ਾਂ ਰਾਹੀਂ ਕਰ ਸਕਦੇ ਹਾਂ। ਦੇਖੋ ਜਿਵੇਂ ਸਾਡੇ ਮਾਪੇ ਹੁੰਦੇ ਨੇ, ਉਹਨਾਂ ਦੀ ਇੱਕੋ ਹੀ ਦਵਾਈ ਹੁੰਦੀ ਹੈ ਅੱਜ ਕੱਲ੍ਹ ਦੀ। ਉਹਨਾਂ ਦੀ ਜਦੋਂ 80 ਸਾਲ ਦੇ ਹੋ ਜਾਣ ਨਾ, ਤੇ ਉਹਨਾਂ ਦੀ ਦਵਾਈ ਇੱਕੋ ਹੀ ਹੈ। ਉਹ ਕਿਸੇ ਮੈਡੀਕਲ ਸਟੋਰ ਤੋਂ, ਫਜ਼ਲਦੀਨ ਤੋਂ ਨਹੀਂ ਲੱਭਦੀ, ਉਹ ਇੱਕੋ ਹੀ ਦਵਾਈ ਹੈ। ਤੁਸੀਂ ਠੀਕ ਕਹਿ ਰਹੇ ਹੋ, ਅੱਛਾ ਜੀ, ਜੀ ਠੀਕ ਹੈ ਜੀ। ਮੇਰੀ ਨਾਨੀ ਸੀ ਤੇ ਮੈਂ ਉਹਨੂੰ ਕਹਿੰਦਾ ਸਾਂ, ਉਹ ਮੈਨੂੰ ਕਹਿੰਦੇ ਜਾਬਰ ਸੈਨ, ਮੈਂ ਕਹਿੰਦਾ ਜੀ, ਉਹ ਕਹਿੰਦੀ ਸੀ ਤੂੰ ਜੀ, ਉਹ ਕਹਿੰਦੀ ਤੂੰ ਜੀ। ਇਹ ਮੇਰਾ ਖਿਆਲ ਹੈ ਮੁਹੱਬਤ ਹੈ। ਤੇ ਮੈਨੂੰ ਤੇ ਮੈਂ ਤੇ ਜੋ ਕੀਤੀ ਹੈ ਮੈਂ ਉਹੀ ਦੱਸ ਰਿਹਾ। ਇਹ ਮੈਂ ਆਪਣੀ ਬੇਗਮ ਨੂੰ ਇਹ ਕਹਿਣਾ ਕਿ ਉਹ ਕਹਿੰਦੀ ਜੀ ਮੈਂ ਤੁਹਾਡੇ ਨਾਲ ਬੜੀ ਮੁਹੱਬਤ ਕਰਨੀ ਹੈ, ਤੇ ਮੈਂ ਉਹਨੂੰ ਕਹਿਣਾ ਕਿ ਇਹ ਮੁਹੱਬਤ ਹੈ ਕਿ ਅਸੀਂ ਇੱਕ ਦੂਜੇ ਦਾ ਜੀਣਾ ਸੌਖਾ ਕਰ ਦਈਏ। ਵਾਹ ਵਾਹ ਵਾਹ, ਬਿਲਕੁਲ। ਤੁਸੀਂ ਅਗਰ ਮੈਂ ਤੁਹਾਡੀ ਮੌਜੂਦਗੀ 'ਚ ਅਗਰ ਸੁੱਖ ਦਾ ਸਾਹ ਲੈ ਰਿਹਾ ਨਾ, ਇਹ ਮੁਹੱਬਤ ਹੈ। ਇਹਦੀ ਲੰਬੀ ਚੌੜੀ ਡੈਫੀਨੇਸ਼ਨ 'ਚ ਕੋਈ ਜ਼ਰੂਰਤ ਨਹੀਂ। ਔਰ ਜਿਹੜਾ ਤੁਸੀਂ ਕਿਹਾ ਕਿ ਜੀ ਅੱਛੀਆਂ ਗੱਲਾਂ ਹੋਈਆਂ ਨੇ, ਜਿਵੇਂ ਅੱਛਾ ਟੱਪਾ ਸੁਣ ਕੇ ਜਵਾਬੀ ਟੱਪਾ ਚੰਗਾ ਆ ਜਾਂਦਾ ਨਾ ਜ਼ੇਨ 'ਚ, ਮੈਂ ਅਗਰ ਮੂੰਹ 'ਚ ਕੋਈ ਚੰਗਾ ਲਫ਼ਜ਼, ਕੋਈ ਅੱਖਰ, ਕੋਈ ਗੱਲ ਨਿਕਲ ਗਈ ਹੈ, ਤੇ ਇਹ ਯਕੀਨ ਕਰੋ ਤੁਹਾਡੀ ਵਜ੍ਹਾ ਨਾਲ ਸੀ। ਪਿਲਾਕ 'ਚ ਅਸੀਂ ਤੁਹਾਨੂੰ ਮਿਲਦੇ ਸਾਂ ਚੈੱਕ ਮੰਗਣ ਵਾਸਤੇ ਕਿ ਦੇਖੋ ਜੀ 6 ਹੋ ਗਏ ਨੇ ਪ੍ਰੋਗਰਾਮ, ਤੁਸੀਂ ਕਹਿੰਦੇ ਤੁਹਾਡਾ ਚੈੱਕ ਬਣਿਆ ਪਿਆ। ਅੱਜ ਪਹਿਲੀ ਵਾਰੀ ਹੋਇਆ ਹੈ ਇਹ ਤੁਹਾਡੇ ਨਾਲ ਇੰਨੀ ਫੁਰਸਤ 'ਚ। ਉਹ ਕੀ ਜਾਵੇਦ ਅਖਤਰ ਦਾ ਸ਼ੇਰ ਹੈ ਕਿ ਪਹਿਲੇ तो हम वक्त बचा के लाते थे, अब मिलते हैं जब भी फुर्सत होती है। ਹਾਏ ਹਾਏ, ਵਾਹ ਵਾਹ, ਸੁਭਾਨ ਅੱਲਾਹ, ਵਾਹ ਤੇ ਵਾਹ, ਅੱਜ ਜਿਹੜਾ ਅਸੀਂ ਵੇਲਾ ਕੱਢਿਆ, ਵਾਹ ਵਾਹ, ਤੇ ਮੈਂ ਤੇ ਆਪਣੇ CV 'ਚ ਲਿਖਾਂਗਾ ਕਿ ਮੈਂ ਤੁਹਾਡੇ ਨਾਲ ਬਹਿ ਕੇ ਤੁਹਾਡੇ ਨਾਲ ਗੱਲਾਂ ਕੀਤੀ। ਸੁਭਾਨ ਅੱਲਾਹ, ਸਲਾਮਤ ਰਹੋ, ਬਿਸਮਿਲ੍ਲਾ। ਔਰ ਤੁਹਾਡੇ ਨਾਲ ਮਿਲ ਕੇ ਨਾ ਤੇ ਬੰਦੇ ਨੂੰ ਕਿਸ ਤਰ੍ਹਾਂ ਹੁੰਦਾ ਨਾ ਕਿ ਤੁਸੀਂ ਮਲਟੀਵਿਟਾਮਿਨ ਖਾਂਦੇ ਹੋ ਤੇ ਤਾਕਤ ਆ ਜਾਂਦੀ ਹੈ। ਤੇ ਇਸੇ ਤਰ੍ਹਾਂ ਹੀ ਮੈਂ ਸਮਝਦੀ ਹਾਂ ਕਿ ਸਾਡੀ ਜ਼ਿੰਦਗੀ 'ਚ ਬਹੁਤ ਸਾਰੇ ਐਸੇ ਲੋਕ ਹੁੰਦੇ ਨੇ ਕਿ ਜਿਨ੍ਹਾਂ ਨੂੰ ਮਿਲ ਕੇ, ਜਿਨ੍ਹਾਂ ਨਾਲ ਗੱਲ ਕਰਕੇ, ਈਵਨ ਫੋਨ ਤੇ ਗੱਲ ਕਰਕੇ ਤੁਸੀਂ એનર્ਜੀ ਫੀਲ ਕਰਦੇ ਹੋ। ਔਰ ਮੇਰੇ ਜਿਹੜੇ ਹਲਕਾ ਹੈ ਬਾਬ ਵਿੱਚ ਤੁਸੀਂ ਉਹ ਇਨਸਾਨ ਹੋ, ਤੁਸੀਂ ਉਹਨਾਂ ਇਨਸਾਨਾਂ ਵਿੱਚ ਸ਼ਾਮਿਲ ਹੋ ਕਿ ਜਿਹੜੇ ਮੇਰੇ ਲਈ એનર્ਜੀ ਦਾ ਬਾਇਸ ਨੇ, ਮੇਰੇ ਲਈ ਦੁਆ ਦਾ ਬਾਇਸ ਨੇ, ਖੁਸ਼ੀ ਦਾ ਬਾਇਸ ਨੇ। ਤੇ ਮੈਂ ਤੁਹਾਡੀ ਬੜੀ ਦੁਆ ਕਰਨੀ ਆ ਕਿ ਤੁਸੀਂ ਸਲਾਮਤ ਰਹੋ, ਖੁਸ਼ ਰਹੋ। ਮੈਂ ਇੱਕ ਬੰਦੇ ਨਾਲ ਸ਼ਰਤ ਲਾਈ, ਮੈਂ ਤੁਹਾਡੀ ਗੱਲ ਕੱਟ ਰਿਹਾ ਬੜੀ, ਮੈਂ ਬੰਦੇ ਨਾਲ ਸ਼ਰਤ ਲਈ, ਮੈਂ ਕਿਹਾ ਜੀ ਡਾਕਟਰ ਸੂਰਾ ਸਦਫ ਵੱਲ ਚੱਲਦੇ ਹਾਂ, ਤੇ ਕਹਿੰਦਾ ਸ਼ਰਤ ਲਾਓ। ਮੈਂ ਚੂੰਕਿ ਅੱਜ ਤੁਹਾਡਾ ਇੱਕ ਘਰ ਬੜੇ ਅਰਸੇ ਬਾਅਦ ਹੁੰਦੀ ਸੀ ਮੁਲਾਕਾਤ, ਲੇਕਿਨ ਸਾਰਾ ਅੱਜ ਵੇਖਿਆ, ਤੇ ਉਹ ਕਹਿੰਦਾ ਜੀ ਸ਼ਰਤ ਲਾਓ, ਡਾਕਟਰ ਸਾਹਿਬਾ ਦਾ ਘਰ ਵੱਡਾ ਜਾਂ ਦਿਲ? ਤੇ ਮੈਂ ਕਿਹਾ ਦਿਲ।
ਉਹਨੇ ਵੀ ਦਿਲ ਕਿਹਾ ਤਾਂ ਅਸੀਂ ਦੋਵੇਂ ਸ਼ਰਤ ਜਿੱਤ ਗਏ। ਅੱਛਾ ਬਿਲਕੁਲ, ਦੇਖੋ ਦਿਲ ਦਰਿਆ ਸਮੁੰਦਰੂ ਡੂੰਘੇ ਹੈ ਨਾ, ਕੌਣ ਦਿਲਾਂ ਦੇ, ਤੇ ਵਾਹ। ਘਰ ਵੀ ਤਾਂ ਹੀ ਚੰਗੇ ਲੱਗਦੇ ਨੇ ਕਿ ਜੇ ਦਿਲ ਚੰਗੇ ਹੋਣ, ਇੰਝ ਇੰਝ ਵਰਨਾ ਘਰਾਂ 'ਚ ਵੀ ਖੁਸ਼ਬੂ ਨਹੀਂ ਅਪਣਾਈਅਤ ਦੀ ਆਉਂਦੀ ਨਾ। ਤੁਸੀਂ ਜੀ ਦੇਖੋ ਕਈ ਲੋਕ ਜ਼ਾਹਿਰੀ ਤੌਰ ਤੇ ਬੜੇ ਸੋਹਣੇ ਹੁੰਦੇ ਨੇ, ਕੱਪੜੇ ਬੜੇ ਚੰਗੇ ਪਾਏ ਹੁੰਦੇ ਨੇ, ਜੀ ਬੜੀਆਂ ਚੰਗੀ ਗੱਡੀ, ਜੀ ਲੇਕਿਨ ਤੁਹਾਡਾ ਰੂਹ ਨਹੀਂ ਕਰਦਾ ਉਹਨੂੰ ਮਿਲੋ ਵੀ, ਜੀ ਕਿਉਂਕਿ ਉਹਦੇ ਅੰਦਰ ਕੁਝ ਚੰਗਾ ਨਹੀਂ ਹੁੰਦਾ ਜਿਹੜਾ ਸਾਡੇ ਨਾਲ ਮਿਲ ਨਹੀਂ ਰਿਹਾ ਹੁੰਦਾ। ਇਸ ਲਈ ਇਹਨਾਂ ਘਰਾਂ 'ਚ, ਇਹਨਾਂ ਸਾਰੀਆਂ ਸ਼ੈਵਾਂ 'ਚ ਬਾਤਨ ਜਿਹੜਾ ਨਾ ਘਰਾਂ ਦਾ ਵੀ ਹੁੰਦਾ ਹੈ। ਇੰਝ ਇੰਝ ਸਹੀ ਕਹਿ ਰਹੇ ਹੋ। ਤੇ ਤੁਸੀਂ ਕੁਝ ਨਸੀਹਤ ਕਰੋ ਸਾਨੂੰ। ਨਹੀਂ, ਮੈਂ ਨਸੀਹਤ ਨਹੀਂ ਕਰਾਂਗਾ, ਮੈਂ ਇਹ ਕਹਾਂਗਾ ਲੋਕਾਂ ਨੂੰ ਕਿ ਆਪਣੀਆਂ ਹੂੰ ਬਹੁਤੀਆਂ ਸਾਰੀਆਂ ਦੁਆਵਾਂ 'ਚ ਹੂੰ ਬਹੁਤੀ ਸਾਰੀ ਦੇਰ ਵਾਸਤੇ ਬਹੁਤਾ ਸਾਰਾ ਯਾਦ ਰੱਖਣ। ਹਾਏ ਸੁਭਾਨ ਅੱਲਾ, ਵਾਹ ਵਾਹ ਵਾਹ। ਮੈਂ ਤੁਹਾਡਾ ਬੜਾ ਸ਼ੁਕਰੀਆ ਤੁਹਾਨੂੰ ਆਖਨੀ ਆ ਤੁਹਾਡਾ ਸ਼ੁਕਰੀਆ। ਕਿ ਤੁਸੀਂ ਅੱਜ ਆਏ ਔਰ ਏਡੀ ਰੌਣਕ ਲਾਈ ਔਰ ਏਡੀਆਂ ਸੋਹਣੀਆਂ ਗੱਲਾਂ ਹੋਈਆਂ। ਔਰ ਇਹ ਉਹ ਗੱਲਾਂ ਨੇ ਕਿ ਜਿਹੜੀਆਂ ਆਮ ਗੱਲਾਂ ਨਹੀਂ ਹੈ, ਤੁਸੀਂ ਸੁਣਨਾ ਤੇ ਦਿਲ ਨਾਲ ਸੁਣਨਾ, ਰੂਹ ਨਾਲ ਸੁਣਨਾ, ਔਰ ਇਹਨਾਂ 'ਚ ਕੁਝ ਕੱਢਣਾ ਔਰ ਕੋਸ਼ਿਸ਼ ਕਰਨਾ ਕਿ ਆਪਣੇ ਅੰਦਰ ਵੱਲ ਵੇਖੋ ਤੇ ਆਪਣੇ ਅੰਦਰ ਨੂੰ ਰੋਸ਼ਨ ਕਰਨ ਦੀ ਕੋਸ਼ਿਸ਼ ਕਰੋ, ਕਿਉਂਕਿ ਇਨਸਾਨ 'ਚ ਸਾਡੇ ਜੀਵਨ ਦਾ ਮਕਸਦ ਇਹ ਕਿ ਆਪਣੇ ਆਪ ਨੂੰ ਐਕਸਪਲੋਰ ਕਰਨਾ। ਤੇ ਇਸੇ ਤਰ੍ਹਾਂ ਹੀ ਸਾਨੂੰ ਨਿੱਕੀਆਂ ਨਿੱਕੀਆਂ ਨੇਕੀਆਂ, ਨਿੱਕੇ ਨਿੱਕੇ ਸੁੱਖ ਵੰਡਣੇ ਚਾਹੀਦੇ ਨੇ। ਸੁੱਖ ਦੀ ਕਾਲ ਜਾਬਰ ਦੀ ਜਿਹੜੀ ਹੈ, ਇਹ ਸਾਡੀ ਸਭ ਦੀ ਸੁੱਖ ਔਰ ਦੀ ਇਹ ਕਾਲ ਚੱਲਣੀ ਹੈ, ਚਾਹੀਦੀ ਇਹ ਹੈ। ਚਲਦੀ ਰਹਿਣੀ ਚਾਹੀਦੀ ਹੈ। ਇਹਦੇ ਨਾਲ ਹੀ ਜੀਵਨ ਨੇ ਅੱਗੇ ਵਧਣਾ ਹੈ। ਤੇ ਬੜਾ ਚੰਗਾ ਲੱਗਾ। ਮੇਰਾ ਬਿਲਕੁਲ ਵੀ ਦਿਲ ਨਹੀਂ ਕਰ ਰਿਹਾ ਕਿ ਪ੍ਰੋਗਰਾਮ ਨੂੰ ਮੈਂ ਮੁਕਾਂ, ਲੇਕਿਨ ਤੁਹਾਨੂੰ ਪਤਾ ਹੈ ਕਿ ਹਰ ਪ੍ਰੋਗਰਾਮ ਦੀ ਇੱਕ ਹੱਦ ਹੁੰਦੀ ਹੈ, ਇੱਕ ਲਿਮਟ ਹੁੰਦੀ ਹੈ। ਤੇ ਅਸੀਂ ਫਿਰ ਕਿਸੇ ਵੇਲੇ ਇਹਨਾਂ ਨੂੰ ਦੁਬਾਰਾ ਦਰਖਾਸਤ ਕਰਾਂਗੇ ਤੇ ਕੁਝ ਨਵੇਂ ਮੌਜ਼ੂਆਤ ਤੇ ਇਹਨਾਂ ਨਾਲ ਗੱਲਾਂ ਕਰਾਂਗੇ। ਉਸ ਵੇਲੇ ਤੱਕ ਮੈਨੂੰ ਇਜਾਜ਼ਤ ਦਿਓ। ਰੱਬ ਰਾਖਾ।